ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 29 ਤਰੀਕ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਪੰਜਾਬ ਦੇ ਵਿੱਚ ਇੱਕ ਹੋਈ ਅਜਿਹੀ ਭਰਤੀ ਤੋਂ ਜਿਸ ਦੇ ਵਿੱਚ ਬਾਜ਼ੀ ਹਰਿਆਣੇ ਦੇ ਨੌਜਵਾਨਾਂ ਨੇ ਮਾਰੀ ਹੈ ਜੀ। ਭਰਤੀ ਹੋਈ ਹੈ ਪੰਜਾਬ ਦੀ ਪਾਵਰਕਾਮ ਦੇ ਵਿੱਚ, ਪਰ ਦੱਸਦੇ ਕਿ ਇਹਦੇ ਵਿੱਚ ਬਾਜ਼ੀ ਹਰਿਆਣਾ ਮਾਰ ਗਿਆ ਜੀ। ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ 'ਚ ਸਮੇਂ-ਸਮੇਂ ਜਿਹੜੀਆਂ ਖਾਲੀ ਪੋਸਟਾਂ ਭਰੀਆਂ ਜਾ ਰਹੀਆਂ ਨੇ ਜੀ। ਮੈਂ ਖਾਲੀ ਪੋਸਟਾਂ ਇਸ ਲਈ ਜ਼ਿਕਰ ਕਰ ਰਿਹਾ ਕਿ ਪੰਜਾਬ ਸਰਕਾਰ ਬੋਰਡ ਲਾ ਕੇ ਬਹੁਤ ਦਮ ਭਰ ਰਹੀ ਹੈ ਕਿ ਅਸੀਂ ਇੰਨਿਆਂ ਨੂੰ ਨੌਕਰੀ ਦੇਤੀ। ਮਾਫ ਕਰਨਾ, ਤੁਸੀਂ ਨੌਕਰੀ ਨਹੀਂ ਦੇ ਰਹੇ, ਤੁਸੀਂ ਖਾਲੀ ਥਾਵਾਂ ਭਰ ਰਹੇ ਹੋ। ਸਹੀ। ਨੌਕਰੀ ਦੇਣਾ ਵੈਕੈਂਸੀ ਪੈਦਾ ਕਰਨਾ ਹੁੰਦਾ ਹੈ, ਨਵੀਆਂ ਨੌਕਰੀਆਂ ਪੈਦਾ ਕਰਨਾ ਹੁੰਦਾ ਹੈ। ਖਾਲੀ ਥਾਂ ਮਤਲਬ ਜਿਹੜੀਆਂ ਪੋਸਟਾਂ ਖਾਲੀਆਂ ਤੁਸੀਂ ਉਹਨਾਂ ਤੇ ਭਰਤੀ ਕਰ ਰਹੇ ਹੋ। ਸੋ ਇਸ ਖਾਲੀ ਪੋਸਟਾਂ ਤੇ ਭਰਤੀ ਦੇ ਦਰਮਿਆਨ ਵੀ ਪੰਜਾਬ ਦੇ ਨੌਜਵਾਨਾਂ ਨੂੰ ਪਿੱਛੇ ਛੱਡ ਕੇ ਪਿਛਾਂ ਕਰਕੇ ਹਰਿਆਣੇ ਦੀ ਭਰਤੀ ਇੱਥੋਂ ਪਹਿਲਾਂ, ਇਹ ਪਾਵਰਕਾਮ ਤੋਂ ਪਹਿਲਾਂ ਤੁਹਾਡੇ ਧਿਆਨ 'ਚ ਹੋਣਾ, ਪਸ਼ੂ ਪਾਲਣ ਵਿਭਾਗ 'ਚ ਵੈਟਰਨਰੀ ਡਾਕਟਰ ਰੱਖੇ ਸੀ, ਉਹ 'ਚ ਵੀ ਹਰਿਆਣਾ ਦਾ ਦਬਦਬਾ ਸੀ। ਜਾਂ ਹੋਰ ਖੇਤਰਾਂ 'ਚ, ਨਰਸਾਂ 'ਚ, ਇਹਨਾਂ 'ਚ ਜੀ ਇੱਧਰ ਮਤਲਬ ਮਾਸਟਰ ਵਾਲਿਆਂ 'ਚ ਵੀ ਪੰਜਾਬ ਵਾਲੇ ਡੰਡੇ ਖਾਈ ਜਾਂਦੇ ਨੇ। ਤੇ ਜਦੋਂ ਮਾੜਾ ਮੋਟਾ ਕੋਈ ਪੋਸਟ ਭਰੀ ਜਾਂਦੀ ਆ ਉਹ 'ਚ ਹਰਿਆਣਾ ਵੀ, ਰਾਜਸਥਾਨ ਵੀ, ਇੱਥੋਂ ਤੱਕ ਕਿ ਹਿਮਾਚਲ ਵੀ ਉਹਨਾਂ ਦੀ ਐਂਟਰੀਆਂ ਹੋਈ ਜਾਂਦੀਆਂ। ਪਾਵਰਕਾਮ ਦੇ ਵਿੱਚ ਹੁਣ ਜਿਹੜੀ ਸਹਾਇਕ ਲਾਈਨਮੈਨ ਦੀ ਭਰਤੀ ਹੋਈ ਹੈ ਜਨਾਬ, ਉਹਦੇ ਵਿੱਚ 30% ਭਰਤੀ ਹਰਿਆਣੇ ਦੀ ਹੋਈ ਹੈ। 30% ਮਤਲਬ ਜੇ 100 ਬੰਦੇ ਰੱਖਿਆ ਤਾਂ 30 ਹਰਿਆਣੇ ਦੇ ਰੱਖੇ ਗਏ। ਬਿਲਕੁਲ ਜੀ। ਖੋਜ ਰਿਪੋਰਟ ਇਹ ਤੱਥ ਸਾਹਮਣੇ ਲਿਆਉਣ 'ਚ ਚਰਨਜੀਤ ਭੁੱਲਰ ਹੋਰਾਂ ਦਾ ਯੋਗਦਾਨ ਹੈ ਜੀ। ਚਰਨਜੀਤ ਭੁੱਲਰ ਹੋਰਾਂ ਦੀ ਖਬਰ ਹੈ ਔਰ ਮੈਂ ਉਹਦੇ ਹਵਾਲੇ ਨਾਲ ਇਹ ਤੱਥ ਸਾਹਮਣੇ ਰੱਖ ਰਿਹਾ ਜੀ। ਉਹ ਕਹਿੰਦੇ ਪਾਵਰਕਾਮ ਨੇ ਸਹਾਇਕ ਲਾਈਨਮੈਨਾਂ ਦੀ ਭਰਤੀ ਲਈ ਪੋਸਟਾਂ ਕੱਢੀਆਂ ਸੀਗੀਆਂ। 28 ਅਕਤੂਬਰ 2022 ਨੂੰ ਇਹਦੇ ਲਈ ਨੋਟੀਫਿਕੇਸ਼ਨ ਹੋਇਆ ਸੀ। 1193 ਮਤਲਬ ਲਗਭਗ 1200, 7 ਘੱਟ 1200 ਪੋਸਟਾਂ ਸੀ, ਜਿਹਦੇ ਵਿੱਚੋਂ 362 ਨੌਜਵਾਨ ਹਰਿਆਣੇ ਦੇ ਭਰਤੀ ਹੋਏ ਨੇ। ਠੀਕ ਹੈ। ਉਹ 362 ਨੌਜਵਾਨਾਂ ਦੇ ਵਿੱਚ 32 ਕੁੜੀਆਂ ਨੇ ਹਰਿਆਣੇ ਦੀ। ਕੁੱਲ ਕੁੜੀਆਂ ਜਿਹੜੀਆਂ ਇਸ 1193 ਵਿੱਚ ਰੱਖ ਹੋਈਆਂ ਨੇ ਉਹਨਾਂ ਦੀ ਗਿਣਤੀ 66 ਹੈ ਤੇ 66 ਚੋਂ 32 ਕੁੜੀਆਂ ਹਰਿਆਣੇ ਦੀਆਂ ਨੇ, ਤਕਰੀਬਨ 50% ਦੀ ਹਿਸਾਬ ਲਾ ਲਓ। ਤੇ 1127 ਮੁੰਡੇ ਜਿਹੜੇ ਕੁੱਲ ਭਰਤੀ ਹੋਏ ਨੇ, ਉਹਨਾਂ ਦੇ ਵਿੱਚੋਂ 362 ਚੋਂ ਇਹ 32 ਕੱਢ ਲਓ ਜੇ ਤੁਸੀਂ, ਤਾਂ ਫਿਰ ਬਾਕੀ ਮੁੰਡੇ ਨੇ ਹਰਿਆਣਾ ਦੇ। ਸੋ ਇਹ 30% ਕੁੱਲ ਦਾ ਹਰਿਆਣੇ ਦਾ ਆਉਣਾ, ਇਹਦੇ ਵਿੱਚ ਦੋ ਪੱਖ ਨੇ। ਇੱਕ ਪਹਿਲੂ ਹੈਗਾ ਕਿ ਜੀ ਇਸ ਦੇ ਵਿੱਚ ਭਰਤੀ ਲਈ ਸਭ ਤੋਂ ਪਹਿਲਾਂ ਪੰਜਾਬੀ ਦੀ ਪ੍ਰੀਖਿਆ ਪਾਸ ਕਰਨੀ ਹੈ। ਪ੍ਰੀਖਿਆ ਪਾਸ ਕਰਦੇ ਹੋ, ਫਿਰ ਤੁਸੀਂ ਦੂਏ ਪੇਪਰ ਲਈ ਵੀ ਐਲੀਜੀਬਲ ਹੋ ਤੇ ਤੁਸੀਂ ਫਿਰ ਭਰਤੀ ਲਈ ਵੀ ਐਲੀਜੀਬਲ ਹੋ। ਨਹੀਂ ਤੁਸੀਂ ਇੱਥੇ ਹੀ ਕੰਮ ਮੁੱਕ ਗਿਆ, ਤੁਹਾਡੀ ਤਕਨੀਕੀ ਪੱਖ ਦੇਖਿਆ ਨਹੀਂ ਜਾਣਾ, ਫਿਰ ਤੁਸੀਂ ਤਕਨੀਕੀ ਵੀ। ਹੁਣ ਇਹ ਜਿਹੜੇ ਹਰਿਆਣੇ ਦੇ 362 ਨੌਜਵਾਨ ਮੁੰਡੇ ਕੁੜੀਆਂ ਭਰਤੀ ਹੋਏ ਨੇ, ਇਹਦਾ ਮਤਲਬ ਪੰਜਾਬੀ 'ਚ ਵੀ ਪਰਪੱਕ ਹੋ ਕੇ ਆਏ ਨੇ ਤੇ ਤਕਨੀਕ 'ਚ ਵੀ ਪਰਪੱਕ ਹੋ ਕੇ ਆਏ ਨੇ। ਕੀ ਅਸੀਂ ਤਕਨੀਕੀ ਤੌਰ ਤੇ ਕਮਜ਼ੋਰ ਹੋ ਰਹੇ ਹਾਂ ਤੇ ਪੰਜਾਬੀ 'ਚ ਕਮਜ਼ੋਰ ਰਹੇ ਹਾਂ, ਇਸ ਲਈ ਉਹਨਾਂ ਦੇ ਨੰਬਰ ਲੱਗ ਰਹੇ ਨੇ? ਕਿਉਂਕਿ ਜਿਹੜੇ ਰਹਿ ਗਏ ਉਹਨਾਂ 'ਚ ਪੰਜਾਬ ਵਾਲੀ ਸੀ ਨਾ ਜ਼ਿਆਦੇ। ਮਤਲਬ ਅਸੀਂ ਇਹ ਵੀ ਪੱਖ ਬਚਣ ਵਾਲਾ। ਦੂਸਰਾ, ਕੀ ਸਰਕਾਰ ਦੀ ਕੋਈ ਮਿਹਰਬਾਨੀ ਹੈ ਕਿ ਕੇਜਰੀਵਾਲ ਜੀ ਹਰਿਆਣੇ ਤੋਂ ਆਉਂਦੇ ਨੇ? ਇਹ ਵੀ ਇੱਕ ਸਵਾਲ ਹੈ। ਇੱਕ ਬੰਦਾ ਇਹਦੇ ਵਿੱਚ ਸਿਰਫ ਜਿਹੜਾ ਯੂਟੀ ਤੋਂ ਭਰਤੀ ਹੋਇਆ, ਬਾਕੀ ਹਰਿਆਣਾ ਵਾਲੇ ਨੇ ਤੇ ਬਾਕੀ ਪੰਜਾਬ ਵਾਲੇ। ਹੁਣ ਇਹਦੇ ਵਿੱਚ ਜੇਕਰ ਤੁਸੀਂ
ਇੱਕ ਹੋਰ ਹਵਾਲੇ ਨਾਲ ਇਹਨੂੰ ਸਮਝਣਾ ਹੋਵੇ ਤਾਂ ਉਹ ਕਮਾਲ ਦਾ ਪਹਿਲੂ ਹੈ ਕਿ ਇਹਦੇ ਵਿੱਚ ਮੈਂ ਦੇਖ ਰਿਹਾ ਸੀਗਾ ਕਿ ਵੱਡੀ ਗਿਣਤੀ ਦੇ ਵਿੱਚ ਹਰਿਆਣੇ ਦੇ ਵਿੱਚ ਜਿਹੜੇ ਇਹ ਚੋਂ ਪਾਸ ਹੋ ਕੇ ਆਏ ਨੇ ਉਹਦੇ ਵਿੱਚ ਵੱਖ-ਵੱਖ, ਜਦੋਂ ਮੈਂ ਸੂਬਾ ਵਾਈ ਦੇਖ ਰਿਹਾ ਸੀਗਾ ਤਾਂ ਹਰਿਆਣੇ ਦੇ ਜ਼ਿਲ੍ਹਾ ਸਾਡੇ ਨਾਲੋਂ ਕਿਤੇ ਮੂਹਰੇ ਨਿਕਲ ਗਏ। ਅੱਛਾ। ਪੰਜਾਬ ਦੇ ਕੁਝ ਜ਼ਿਲ੍ਹੇ ਤਾਂ ਅਜਿਹੇ ਨੇ ਜਿੱਥੇ ਗਿਣਤੀਆਂ ਨਹੀਂ ਲੱਭਦੀ ਕਿ ਭਰਤੀ ਹੋਏ ਵੇ ਕੋਈ ਨਹੀਂ, ਤੇ ਹਰਿਆਣੇ ਦਾ ਇੱਕੋ ਜ਼ਿਲ੍ਹਾ ਸਿਰਸਾ 98 ਭਰਤੀ ਕਰਾ ਗਿਆ। ਇਹਨਾਂ 362 ਦੇ ਵਿੱਚੋਂ 98 ਨੌਜਵਾਨ ਇਕੱਲੇ ਸਿਰਸਾ ਜ਼ਿਲ੍ਹੇ ਦੇ ਨੇ, ਤੇ ਇਹ ਤੋਂ ਬਾਅਦ ਫਤਿਆਬਾਦ ਦੇ 72 ਨੇ, ਤੇ ਇਹ ਤੋਂ ਅਗਾਂਹ ਨੂੰ ਜੇ ਮੈਂ ਜਾਵਾਂ ਤਾਂ ਅੰਬਾਲਾ ਜ਼ਿਲ੍ਹੇ ਦੇ 45 ਨੇ, ਜੀਂਦ ਦੇ 37 ਨੇ, ਕੈਂਥਲ ਦੇ 40 ਨੌਜਵਾਨ ਨੇ, ਤੇ ਕੁਰੂਕਸ਼ੇਤਰ ਜ਼ਿਲ੍ਹੇ ਦੇ 46 ਨੌਜਵਾਨ ਨੇ, ਤੇ 50 ਸਹਾਇਕ ਲਾਈਨਮੈਨ ਬਣ ਗਏ। ਹਰਿਆਣਾ ਦੇ 14 ਜ਼ਿਲ੍ਹਿਆਂ ਦੇ ਨੌਜਵਾਨ ਨੇ ਕੁੱਲ ਇਹਦੇ ਵਿੱਚ। ਠੀਕ ਹੈ। ਹੁਣ ਇੱਧਰ ਪੰਜਾਬ ਵਾਲੇ ਪਾਸੇ ਨੂੰ ਆ ਜਾਓ। ਪੰਜਾਬ ਦੇ ਜਿਹਨਾਂ ਮਤਲਬ ਖੇਤਰਾਂ ਚੋਂ ਪਹਿਲਾਂ ਵਿਦੇਸ਼ ਨੂੰ ਬਹੁਤ ਪਲਾਇਨ ਹੋਇਆ, ਉਸ ਖੇਤਰ ਚੋਂ ਇੱਧਰ ਵਾਲੀ ਭਰਤੀ ਤਾਂ ਜਮਾ ਹੀ ਨਾ ਮਾਤਰ ਹੈ। ਠੀਕ ਹੈ। ਮਤਲਬ ਮੈਂ ਗੱਲ ਕਰ ਰਿਹਾ ਹੁਸ਼ਿਆਰਪੁਰ ਦੀ, ਮੈਂ ਗੱਲ ਕਰ ਰਿਹਾ ਜਲੰਧਰ ਦੀ, ਕਪੂਰਥਲੇ ਦੀ, ਨਵਾਂਸ਼ਹਿਰ ਦੀ। ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਤੇ ਨਵਾਂਸ਼ਹਿਰ, ਇਹਨਾਂ 4 ਜ਼ਿਲ੍ਹਿਆਂ ਦੇ ਮਿਲਾ ਕੇ 49 ਨੌਜਵਾਨ ਨੇ, 50 ਵੀ ਨਹੀਂ ਪੂਰੇ ਹੋਏ। ਅੱਛਾ। ਤੇ ਉਧਰੋਂ ਕੱਲੇ ਜ਼ਿਲ੍ਹੇ ਦੇ ਦੇਖ ਲਓ ਤੁਸੀਂ ਕਿੰਨੇ। ਕੱਲਾ ਅੰਬਾਲਾ ਹੀ 45 ਲੈ ਗਿਆ, ਸਰਸਾ ਹੀ 98 ਲੈ ਗਿਆ। ਇੱਥੇ ਅੰਦਾਜ਼ਾ ਲਾ ਲਓ। ਇਹ ਤੋਂ ਗਾਂਹ ਆ ਜਾਓ। ਗਾਂਹ ਜੀ ਕਹਿੰਦੇ, ਜੇਕਰ ਮੈਂ ਗੱਲ ਕਰਾਂ ਤਾਂ ਆ ਲਓ ਜੀ, ਕਹਿੰਦੇ ਜੀ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਤੇ ਲੁਧਿਆਣਾ ਜ਼ਿਲ੍ਹਾ, ਇਹਨਾਂ 2 ਜ਼ਿਲ੍ਹਿਆਂ ਦੇ ਮਿਲਾ ਕੇ 17 ਜਣੇ ਭਰਤੀ ਹੋਏ ਨੇ। ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਤੇ ਤਰਨਤਾਰਨ, ਇਹਨਾਂ 4 ਦੇ ਮਿਲਾ ਕੇ 91 ਨੌਜਵਾਨ ਨੇ। ਹਾਂ, ਮਾਲਵਾ ਇਹਦੇ ਵਿੱਚ ਬਾਜੀ ਮਾਰ ਗਿਆ। ਠੀਕ ਹੈ। ਮਾਲਵੇ ਦੇ ਜੇ ਮੈਂ ਗੱਲ ਕਰਾਂ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਮਾਨਸਾ, ਮੋਗਾ, ਸ਼੍ਰੀ ਮੁਕਤਸਰ ਸਾਹਿਬ 500 ਨੌਜਵਾਨ, 494 ਨੌਜਵਾਨ ਇਹਨਾਂ ਦੇ ਭਰਤੀ ਹੋਏ ਨੇ। ਠੀਕ ਹੈ। ਕੱਲਾ ਫਾਜ਼ਿਲਕਾ ਜ਼ਿਲ੍ਹਾ ਹੀ ਆ ਜਿਹਦੇ 304 ਨੇ। ਠੀਕ ਹੈ। ਕੱਲੇ ਇੱਕ ਜ਼ਿਲ੍ਹੇ ਦੀ ਇੱਥੇ ਬਾਜੀ ਮਾਰੀ ਹੈ। ਮਤਲਬ ਇਹ 304 ਮਤਲਬ 25%। ਕੁੱਲ ਭਰਤੀ ਚੋਂ 25% ਫਾਜ਼ਿਲਕਾ, 30% ਹਰਿਆਣਾ, ਤੇ 30 ਯਾਰ 20 50। ਠੀਕ ਹੈ। ਅੱਧੇ ਤਾਂ ਹਰਿਆਣੇ ਔਰ ਫਾਜ਼ਿਲਕਾ ਜ਼ਿਲ੍ਹੇ ਦੇ ਹੋ ਗਏ, ਬਾਕੀ ਪੰਜਾਬ ਚੋਂ 50% ਹੈ। 45 ਹੈ, ਮਤਲਬ 55 ਤਾਂ ਹੀ ਹੈ। ਹਾਂਜੀ ਹਾਂਜੀ। ਇੱਥੋਂ ਸਥਿਤੀ ਦਾ ਅੰਦਾਜ਼ਾ ਲੱਗਦਾ। ਹੁਣ ਇੱਥੇ ਇਹ ਤੋਂ ਅਗਲਾ ਪੜਾ, ਇੱਕ ਤਾਂ ਪਹਿਲਾਂ ਉਹਨਾਂ ਲਈ ਰਾਹ ਖੁੱਲ ਗਿਆ। ਹਾਂਜੀ। ਤੁਸੀਂ ਆਪਣੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ, ਉਹਨਾਂ ਨੂੰ ਭਰਤੀ ਕਰਨ ਦੀ ਬਜਾਏ, ਉਹਨਾਂ ਨੂੰ ਤਕਨੀਕੀ ਤੌਰ, ਮੈਂ ਕਹਿੰਦਾ ਜੇ ਤਕਨੀਕ 'ਚ ਵੀ ਫੇਲ ਹੋ ਰਹੇ ਨੇ ਤੇ ਜੇ ਸਿੱਖਿਆ 'ਚ ਵੀ ਫੇਲ ਹੋ ਰਹੇ ਨੇ, ਜ਼ਿੰਮੇਵਾਰੀ ਸਰਕਾਰਾਂ ਦੀ ਉਹ ਹੈ ਨਾ। ਸਹੀ ਸੀ। ਇਹ ਹੈ ਨਾ ਕਿ ਤੁਸੀਂ ਉਹਨਾਂ ਨੂੰ ਸਹੀ ਤਕਨੀਕ ਵੀ ਨਹੀਂ ਦੇ ਪਾ ਰਹੇ, ਤੁਸੀਂ ਸਹੀ ਉਹਨਾਂ ਨੂੰ ਭਾਸ਼ਾ 'ਚ ਨਿਪੁੰਨ ਵੀ ਨਹੀਂ ਕਰ ਪਾ ਰਹੇ। ਮੈਂ ਇਹ ਨਹੀਂ ਕਹਿੰਦਾ ਕਿ 2.5 ਸਾਲਾਂ ਲਈ ਸਰਕਾਰ ਜ਼ਿੰਮੇਵਾਰ ਹੈ। ਇਹ ਜ਼ਿੰਮੇਵਾਰੀ ਪਿਛਲੀਆਂ ਨੂੰ ਵੀ ਆਪਣੇ ਸਿਰ ਤੇ ਚੱਕਣੀ ਪੈਣੀ ਹੈ ਕਿ ਤੁਸੀਂ ਵੀ ਇਹਦੇ ਭੋਗੀ ਹੋ। ਪਰ ਇਹਦਾ ਦੂਜਾ ਪੱਖ ਹੀ ਹੋਰ ਹੈ ਕਿ ਜਦੋਂ ਇਹ ਨੌਜਵਾਨਾਂ ਨੂੰ ਨੌਕਰੀ ਮਿਲ ਜਾਂਦੀ ਹੈ, ਮੈਂ ਇੱਥੇ ਚੰਡੀਗੜ੍ਹ 'ਚ ਵੀ ਦੇਖਦਾ, ਜਿਹੜੇ ਹਰਿਆਣੇ 'ਚੋਂ ਵੱਖ-ਵੱਖ ਵਿਭਾਗਾਂ 'ਚ ਆਉਂਦੇ ਨੇ ਬਿਲਕੁਲ ਆਉਂਦੇ ਪੰਜਾਬ ਦੇ ਵਿਭਾਗਾਂ 'ਚ ਨੇ, ਪਰ ਉਹ ਫਿਰ ਚੰਡੀਗੜ੍ਹ ਅੱਡਾ ਭਾਲਦੇ ਨੇ। ਪੰਜਾਬ 'ਚ ਨਹੀਂ ਜਾਣਾ। ਸਹੀ ਹੈ। ਇਹ ਪੰਜਾਬ 'ਚ ਨੌਕਰੀ ਕਰਨੀ ਆ ਤਾਂ ਜਿੰਨਾ ਹਰਿਆਣੇ ਦੇ ਨਾਲ ਬਾਰਡਰ ਲੱਗਦਾ ਉੱਥੇ ਦੇ ਦਿਓ ਕਿ ਝੋਲਾ ਚੱਕ ਕੇ ਆਈਏ ਤੇ ਨੌਕਰੀ ਕਰੀਏ ਤੇ ਘਰੇ ਨੂੰ ਮੁੜ ਜਾਈਏ। ਬਿਲਕੁਲ ਸਹੀ ਹੈ। ਤੇ ਉਹਦਾ ਨੁਕਸਾਨ ਪੰਜਾਬ ਦੇ ਉਹਨਾਂ ਜ਼ਿਲ੍ਹਿਆਂ ਨੂੰ ਹੁੰਦਾ ਜਿੱਥੇ ਪੋਸਟਾਂ ਖਾਲੀ ਰਹਿ ਜਾਂਦੀਆਂ, ਜਿੱਥੇ ਜਾਂਦੇ ਨਹੀਂ ਗੇ ਤੇ ਉੱਥੇ ਕੰਮ ਪ੍ਰਭਾਵਿਤ ਹੁੰਦਾ। ਇਹ ਵੀ ਇੱਕ ਪਹਿਲੂ ਹੈ। ਪਰ ਇਹ ਸਰਕਾਰ ਦਾ ਇੱਕ ਨਲਾਇਕ ਭਰਿਆ ਫੈਸਲਾ ਹੈ। ਇਹ ਤੋਂ ਪਹਿਲਾਂ ਅਕਾਲੀ ਦਲ ਨੇ ਵੀ ਇਹ ਰਾਹ ਖੋਲੇ ਨੇ, ਇਹ ਰਾਹ ਦੇ ਵਿੱਚ ਕਾਂਗਰਸ ਨੇ ਵੀ ਪੈਂਡਾ ਤੈਅ ਕੀਤਾ, ਤੇ ਇਹਨਾਂ ਨੇ ਤਾਂ ਸ਼ਰਮੇ ਚੱਕਦੀ ਹੋਵੇ ਤਾਂ ਹੈ ਹੀ ਬਦਲਾ ਵਾਲੇ ਨੇ। ਜੀ ਬਿਲਕੁਲ। ਅਗਲੀ ਗੱਲ ਕਰੀਏ ਬੇਰੁਜ਼ਗਾਰੀ ਦੀ। ਬੇਰੁਜ਼ਗਾਰੀ ਇੱਕ ਬਹੁਤ ਵੱਡਾ ਮੁੱਦਾ ਤੇ ਜਿਹੜੇ ਆਰਥਿਕ ਆਂਕੜਿਆਂ ਦੇ ਮਾਹਰ ਨੇ ਲੋਕ, ਉਹ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਦੀ ਦਰ ਹੈ ਉਹ ਭਾਰਤ ਦੀ ਦਰ ਨਾਲੋਂ ਵੀ ਕਿਤੇ ਜ਼ਿਆਦਾ ਹੈ। ਪਰ ਜਿਹੜੇ ਸਰਕਾਰੀ ਆਂਕੜੇ ਨੇ ਉਹ ਤਾਂ ਕਹਿੰਦੇ ਨਾ ਕੋਈ ਭਾਰਤ ਦੇ ਵਿੱਚ ਬੇਰੁਜ਼ਗਾਰ ਹੈ ਤੇ ਨਾ ਹੀ ਕੋਈ ਪੰਜਾਬ ਦੇ ਵਿੱਚ ਬੇਰੁਜ਼ਗਾਰ ਹੈ ਜੀ। ਬਿਲਕੁਲ ਜੀ, ਆਂਕੜਿਆਂ ਦੇ ਹਿਸਾਬ ਨਾਲ ਤੁਸੀਂ ਸਮਝੋਗੇ ਤੁਹਾਨੂੰ ਬੇਰੁਜ਼ਗਾਰੀ ਲੱਭਣੀ ਹੋਣੀ ਕਿਤੇ। ਇਹ ਸਰਕਾਰੀ ਆਂਕੜੇ ਕਹਿੰਦੇ ਨੇ ਕਿ ਭਾਰਤ ਦੀ ਬੇਰੁਜ਼ਗਾਰੀ ਦਰ ਨਾਲੋਂ ਪੰਜਾਬ ਦੀ ਬੇਰੁਜ਼ਗਾਰੀ ਦਰ ਵੱਧ ਹੈ। ਬਿਲਕੁਲ ਸਹੀ ਹੈ। ਪਰ ਉਹ ਆਂਕੜਿਆਂ ਨੂੰ ਪੜ੍ਹਦੇ ਆ ਸਮਝਦੇ ਲੱਗਦਾ ਕਿ ਬੇਰੁਜ਼ਗਾਰੀ ਤਾਂ ਹੈ ਹੀ ਨਹੀਂ। ਭਾਰਤ ਦੀ ਬੇਰੁਜ਼ਗਾਰੀ ਦਰ ਕਿੰਨੀ ਹੈ? 3.2%। ਜੀ ਜੀ। ਤੇ ਪੰਜਾਬ ਦੀ 5%। ਇਹ ਕਿਹੜੀ ਬੇਰੁਜ਼ਗਾਰੀ ਹੋਈ?
ਮਤਲਬ 100 ਪਿੱਛੇ 3 ਬੰਦੇ ਬੇਰੁਜ਼ਗਾਰ ਨੇ ਤੇ ਪੰਜਾਬ 'ਚ 100 ਪਿੱਛੇ 5 5.5 ਬੇਰੁਜ਼ਗਾਰ ਨੇ। ਮਤਲਬ ਆਪਾਂ ਰੋਜ਼ ਸਵਾਲ ਪੈਦਾ ਕਰਦੇ ਹਾਂ, ਰੋਜ਼ ਇਹ ਚਰਚਾ ਕਰਦੇ ਹਾਂ ਕਿ ਬੇਰੁਜ਼ਗਾਰੀ ਤਾਂ ਪਈ ਬਹੁਤ ਹੈ, ਨੌਜਵਾਨ ਵਿਹਲਾ ਬਹੁਤ ਹੈ, ਨੌਜਵਾਨ ਵਿਦੇਸ਼ਾਂ ਨੂੰ ਪਲਾਇਨ ਕਰ ਰਿਹਾ, ਨੌਜਵਾਨ ਕੋਲ ਕੰਮ ਨਹੀਂ ਗਾ, ਉਹ ਨਸ਼ਿਆਂ ਦੇ ਰਾਹ ਪੈ ਗਿਆ, ਉਹ ਲੀਡਰਾਂ ਮਗਰ ਰੈਲੀਆਂ ਕਰਨ ਜੋਗਾ, ਧਰਨੇ ਲਾਉਣ ਜੋਗਾ, ਇਹਨਾਂ ਦੇ ਨਾਲ ਇਹਨਾਂ ਲਈ ਝੰਡੇ ਚੱਕ ਕੇ ਰੌਲਾ ਪਾਉਣ ਜੋਗਾ, ਇਹਨਾਂ ਦੀ ਜੀਪਾਂ ਤੇ ਚੜ੍ਹਨ ਜੋਗਾ। ਜੀ ਜੀ। ਤੇ ਪਰ ਸਰਕਾਰੀ ਅੰਕੜਾ ਕਹਿੰਦਾ ਵੀ ਭਾਰਤ ਦੀ ਬੇਰੁਜ਼ਗਾਰੀ ਦਾ ਸਿਰਫ 3%, 3.2 ਹੈ ਤੇ ਪੰਜਾਬ ਦੀ 5.5 ਹੈ। ਹੁਣ ਤੁਸੀਂ ਇਸ ਤੋਂ ਅਗਾਂਹ ਜਾਓ ਜੀ, ਪੰਜਾਬ ਦੀ ਠੀਕ ਹੈ ਵੱਧ ਹੈ, ਸਭ ਤੋਂ ਵੱਧ ਕਹਿੰਦੇ ਜੀ ਕੇਰਲਾ ਦੀ ਹੈ 7.2, ਠੀਕ ਹੈ। ਉਸ ਤੋਂ ਬਾਅਦ ਪੰਜਾਬ ਦੀ ਹੈ 5.5, ਫਿਰ ਰਾਜਸਥਾਨ ਹੈ 4.2, ਫਿਰ ਤਾਮਿਲਨਾਡੂ 3.5 ਤੇ ਹਰਿਆਣਾ 3.5, ਪੰਜਵੇਂ ਨੰਬਰ ਤੇ ਆਉਂਦਾ ਹਰਿਆਣਾ ਤੇ ਅਖੀਰ ਤੇ ਆਉਂਦਾ ਮੱਧ ਪ੍ਰਦੇਸ਼ 1% ਬੇਰੁਜ਼ਗਾਰੀ ਦਾ। ਉਹ ਅੱਛਾ। ਹੁਣ ਜਦੋਂ ਆਪਾਂ ਕਹੀਏ 100 ਚੋਂ 3 ਬੇਰੁਜ਼ਗਾਰ ਨੇ, ਵੀ 97 ਨੂੰ ਕੰਮ ਮਿਲਿਆ ਤਾਂ ਬੜਾ ਵਧੀਆ ਕੰਮ ਹੋ ਰਿਹਾ। ਜੇ ਆਪਾਂ ਕਹੀਏ ਪੰਜਾਬ 'ਚ ਵੀ 5 ਲਾ ਲਈਏ ਜਾਂ 6 ਲਾ ਲਈਏ 100 ਪਿੱਛੇ, ਤਾਂ ਅਸੀਂ ਕਹਾਂਗੇ 94-95 ਤਾਂ ਕੰਮ ਮਿਲਿਆ। ਹਾਂਜੀ। ਇਹ ਅੰਕੜੇ ਦੇਖਣ ਦੇ ਨਾਲ ਨਾਲ ਨਾ ਬੇਰੁਜ਼ਗਾਰੀ ਦਾ ਸਰਕਾਰੀ ਪੈਮਾਨਾ ਦੇਖਣ ਦੀ ਲੋੜ ਹੈ। ਪੈਟਰੋਲ ਪੰਪ ਦੇ ਉੱਤੇ ਉਹ ਰੱਖਿਆ ਹੁੰਦਾ ਤੇਲ ਮਾਪਣ ਜੇ ਵਾਲਾ। ਹਾਂਜੀ। ਉਹ ਪਹਿਲਾਂ ਸਹੀ ਹੈ ਕਿ ਨਹੀਂ? ਇਹਦੇ ਉੱਤੇ ਜਿਹੜੇ ਬੱਟੇ ਵਰਤੇ ਜਾ ਰਹੇ ਨੇ ਉਹਦੇ ਥੱਲਿਓਂ ਉਹ ਕੱਢ ਲਈ ਜਾਂਦੀ ਹੈ, ਅਸਲ 'ਚ ਭਾਰ ਨਹੀਂ ਰਹਿੰਦਾ ਫਿਰ ਉਹ। ਤੋ ਇਸ ਲਈ ਕੀ ਉਹ ਸਹੀ ਵੀ ਹੈਗੇ? ਹੁਣ ਇਹਨਾਂ ਦਾ ਪੈਮਾਨਾ ਕਮਾਲ ਦਾ ਵੀ ਮੈਂ ਵੀ ਇਹ ਅੰਕੜੇ ਸੁਣ ਕੇ ਪੜ੍ਹ ਕੇ ਹੈਰਾਨ ਹੋਇਆ, ਇਹਨਾਂ ਨੂੰ ਤਾਂ ਬੇਰੁਜ਼ਗਾਰੀ ਹੈ ਹੀ ਨਹੀਂ ਕਿਤੇ। ਫਿਰ ਮੈਂ ਚੈੱਕ ਕੀਤਾ ਕਿ ਬੇਰੁਜ਼ਗਾਰੀ ਦਾ ਪੈਮਾਨਾ ਕੀ ਆ। ਪ੍ਰਵੀਨ ਜੀ ਹੈਰਾਨ ਹੋ ਜਾਓਗੇ ਤੁਸੀਂ ਤੇ ਆਪਣੇ ਸਰੋਤੇ ਦਰਸ਼ਕ ਵੀ। ਜੀ ਜੀ। ਇਹ ਕਹਿੰਦੇ ਸਾਲ ਦੇ 365 ਦਿਨਾਂ ਚੋਂ ਜਿਹਨੇ 30 ਦਿਨ ਵੀ ਕੰਮ ਕਰ ਲਿਆ ਉਹ ਬੇਰੁਜ਼ਗਾਰ ਨਹੀਂ ਹੈ। ਠੀਕ ਹੈ। ਅੱਛਾ। 15 ਸਾਲ ਤੋਂ ਉੱਪਰ ਵਾਲਾ ਉਮਰ ਵਾਲਾ ਨੌਜਵਾਨ ਮੁੰਡਾ ਹੈ ਜੇ ਕੁੜੀ ਹੈ, ਜੇ ਉਹਨੇ 12 ਮਹੀਨਿਆਂ ਚੋਂ ਅੱਡੋ ਅੱਡ ਮਹੀਨਿਆਂ 'ਚ 2 ਦਿਨ 4 ਦਿਨ 1 ਦਿਨ ਮਿਲਾ ਕੇ ਪੂਰੇ ਸਾਲ 'ਚ 30 ਦਿਨ ਕੰਮ ਕਰ ਲਿਆ ਉਹ ਬੇਰੁਜ਼ਗਾਰ ਨਹੀਂ ਹੈ। ਅੱਛਾ। ਉਹ ਘਰ ਦੀ ਰੋਜ਼ੀ ਰੋਟੀ ਕਿਵੇਂ ਤੁਰੇ, ਕੋਈ ਮਸਲਾ ਨਹੀਂ। ਨਹੀਂ ਮਤਲਬ ਸਾਲ 'ਚ 30 ਦਿਨ ਰੋਟੀ ਖਾਣੀ ਹੈ, ਬਾਕੀ ਦਿਨ ਰੋਟੀ ਨਹੀਂ ਖਾਣੀ, ਬਾਕੀ ਦੀ ਲੋੜ ਨਹੀਂ। ਮਤਲਬ ਢਿੱਡ 30 ਦਿਨ ਨਾਲ ਹੀ ਲੱਗਿਆ ਸਾਲ 'ਚ, ਰੋਟੀ ਦੀ ਲੋੜ ਹੈ। ਮਤਲਬ 11 ਮਹੀਨੇ ਭੁੱਖਾ ਵੀ ਠੀਕ ਹੈ। ਇਹ ਸਰਕਾਰ ਕਹਿੰਦੀ ਹੈ ਸਰਕਾਰੀ। ਹੋਰ ਛੱਡੋ ਜੀ, ਆਪਾਂ ਕੈਨੇਡੀਅਨ ਭਾਸ਼ਾ 'ਚ ਸਮਝ ਲੈਂਦੇ ਹਾਂ। ਕੈਨੇਡਾ ਅਮਰੀਕਾ ਦੇ ਹਵਾਲੇ ਨਾਲ ਇਹ ਹੁੰਦਾ ਨਾ ਕਿ ਵੀਕਲੀ ਹੁੰਦਾ ਜੀ ਕਿ 5 ਦਿਨ ਕੰਮ ਕਰੋ ਤੇ ਆਪਣੀ ਪੇ ਲੈ ਲਓ, ਹੈ ਨਾ। ਹਫ਼ਤੇ ਦੇ ਵਿੱਚ 7 ਦਿਨਾਂ ਚੋਂ ਜੇ ਤੁਸੀਂ 1 ਘੰਟਾ ਵੀ ਕੰਮ ਕੀਤਾ ਕਿਤੇ ਤਾਂ ਤੁਸੀਂ ਬੇਰੁਜ਼ਗਾਰ ਨਹੀਂ ਹੋਏ। ਸਰਕਾਰੀ ਪੈਮਾਨਾ ਭਾਰਤ। ਅੱਛਾ। ਸਾਲ 'ਚ 1 ਮਹੀਨਾ, 365 ਦਿਨਾਂ ਚੋਂ 30 ਦਿਨ, ਹਫ਼ਤੇ ਦੇ 7 ਦਿਨਾਂ ਚੋਂ 1 ਘੰਟਾ ਜੇ ਤੁਸੀਂ ਕੰਮ ਕਰ ਲਿਓ ਤੁਸੀਂ ਬੇਰੁਜ਼ਗਾਰ ਨਹੀਂ। ਸਥਿਤੀ ਸਮਝ ਲਓ ਕੀ ਹੈ। ਤੇ ਜਿਨ੍ਹਾਂ ਨੂੰ ਰੁਜ਼ਗਾਰ ਮਿਲਿਆ, ਕਹਿੰਦੇ ਕਿ ਰੁਜ਼ਗਾਰ ਮਿਲਿਆ, ਉਹਨਾਂ ਦੀ ਸਥਿਤੀ ਕੀ ਹੈ ਉਹਦਾ ਵੀ ਅੰਦਾਜ਼ਾ ਲਾ ਲਓ। 3 ਤਰ੍ਹਾਂ ਦਾ ਰੁਜ਼ਗਾਰ ਹੈ। ਅੱਛਾ। ਨੰਬਰ 1 ਦਿਹਾੜੀ ਵਾਲਾ ਬੰਦਾ, ਜਿਹੜਾ ਲੇਬਰ ਕਰਦਾ। ਉਹ ਲੇਬਰ ਮਿਸਤਰੀ ਮਜ਼ਦੂਰ ਨਾਲ ਵੀ ਕਿਤੇ ਹੋ ਸਕਦੀ ਹੈ, ਉਹ ਲੇਬਰ ਡੇਲੀ ਬੇਸ ਤੇ ਕਿਸੇ ਫੈਕਟਰੀ 'ਚ ਵੀ ਹੋ ਸਕਦੀ ਹੈ। ਜਿਹੜਾ ਡੇਲੀ ਰੋਜ਼ ਦੀ ਦਿਹਾੜੀ ਤੇ ਕੰਮ ਕਰਦਾ ਉਹ ਦਿਹਾੜੀਦਾਰ ਹੈ। ਫਿਰ ਆ ਗਿਆ ਨੌਕਰੀ ਪੇਸ਼ਾ। ਨੌਕਰੀ ਵਾਲਾ ਫੈਕਟਰੀ ਦੇ ਵਿੱਚ ਲੇਬਰ ਵਾਲੇ ਕੰਮ 'ਚ ਵੀ ਪੱਕੀ ਨੌਕਰੀ ਹੋ ਸਕਦੀ ਹੈ ਉਹਦੀ। ਉਹ ਮਕੈਨੀਕਲ 'ਚ ਵੀ ਪੱਕੀ ਹੋ ਸਕਦੀ ਹੈ, ਉਹ ਬਾਬੂ ਵਾਲੀ ਵੀ ਪੱਕੀ ਹੋ ਸਕਦੀ ਹੈ। ਉਹ ਕਿਤੇ CO ਲੱਗਿਆ ਉਹ ਵੀ ਨੌਕਰੀ ਹੋ ਸਕਦੀ ਹੈ। ਉਹ ਸਾਰੇ ਨੌਕਰੀ ਚਾਹੁੰਦੇ ਨੇ। ਉਹ ਸਰਕਾਰੀ ਵੀ ਹੋ ਸਕਦੀ ਹੈ, ਉਹ ਪ੍ਰਾਈਵੇਟ ਵੀ ਹੋ ਸਕਦੀ ਹੈ। ਉਹ ਨੌਕਰੀ ਪੇਸ਼ਾ। ਤੀਜਾ ਆ ਗਿਆ ਖੁਦ ਦਾ ਰੁਜ਼ਗਾਰ। ਖੁਦ ਦਾ ਰੁਜ਼ਗਾਰ ਤੁਸੀਂ ਰੇੜਾ ਵੀ ਚਲਾ ਸਕਦੇ ਹੋ, ਤੁਸੀਂ ਰੇੜੀ ਵੀ ਚਲਾ ਸਕਦੇ ਹੋ, ਤੁਸੀਂ ਫੜੀ ਵੀ ਲਾ ਸਕਦੇ ਹੋ, ਤੁਸੀਂ ਦੁਕਾਨਦਾਰ ਵੀ ਹੋ ਸਕਦੇ ਹੋ, ਤੁਸੀਂ ਕਾਰੋਬਾਰੀ ਵੀ ਹੋ ਸਕਦੇ ਹੋ, ਤੁਸੀਂ ਕਿਸਾਨ ਵੀ ਹੋ ਸਕਦੇ ਹੋ। ਉਹ ਆ ਗਿਆ ਜੀ ਖੁਦ ਦਾ ਰੁਜ਼ਗਾਰ। ਹੁਣ ਇਹ ਤਿੰਨਾਂ 'ਚ ਮੈਂ ਔਸਤਨ ਕੱਢ ਰਿਹਾ ਸੀਗਾ। ਜਦੋਂ ਮੈਂ ਔਸਤਨ ਅੰਕੜੇ ਦੇਖ ਰਿਹਾ ਸੀ, ਇਹ ਕਹਿੰਦੇ ਵੀ ਨੌਕਰੀ ਪੇਸ਼ੇ ਵਾਲੇ ਦੀ ਭਾਰਤ 'ਚ ਔਸਤਨ ਆਮਦਨ 20,000 ਰੁਪਇਆ ਮਹੀਨਾ। ਠੀਕ ਹੈ। ਹੁਣ ਨੌਕਰੀ ਵਾਲਾ ਜਿਹੜਾ 5 ਲੱਖ ਲੈਂਦਾ ਇਹਦੇ ਵਿੱਚ ਉਹ ਵੀ ਹੈ, ਜਿਹੜਾ ਵਿਚਾਰਾ 2,000 3,000 5,000 ਤੇ ਕੰਮ ਕਰਦਾ ਉਹ ਵੀ ਹੈ। ਤੇ ਉਹਦੀ ਔਸਤ ਜੇ 20,000 ਨਿਕਲਦੀ ਹੈ ਤਾਂ 20,000 ਵੀ ਤਸੱਲੀ ਬਖਸ਼ ਨਹੀਂ ਅੱਜ ਦੀ ਤਰੀਕ 'ਚ। ਪਹਿਲਾਂ ਤਾਂ ਸਰਕਾਰੀ ਸਿਸਟਮ ਦਾ ਆਧਾਰ ਇਹ ਸਾਡੇ ਉਲਟ ਹੈ ਨਾ ਕਿ ਇੱਕੋ ਸਕੂਲ ਦੇ ਵਿੱਚ 3-3 4-4 ਤਰ੍ਹਾਂ ਦੇ ਮਾਸਟਰ ਨੇ, ਇੱਕੋ ਯੂਨੀਵਰਸਿਟੀ ਕਾਲਜ 3-3 4 ਤਰ੍ਹਾਂ ਦੇ ਪ੍ਰੋਫੈਸਰ ਨੇ। ਇੱਕ 80,000 ਵਾਲਾ ਵੀ ਹੈ, ਉੱਥੇ 30,000 ਵਾਲਾ ਵੀ ਹੈ, ਉੱਥੇ 12,000 ਵਾਲਾ ਵੀ ਹੈ। ਸਹੀ ਬਿਲਕੁਲ। ਕੰਮ ਇੱਕੋ, ਡਿਊਟੀ ਇੱਕੋ, ਪੜ੍ਹਾਈ ਇੱਕੋ, ਸਾਰਾ ਕੁਝ ਇੱਕੋ। ਇਹ ਵੀ ਇੱਕ ਸਵਾਲ ਖੜਾ ਕਿ 20,000 ਜੇ ਔਸਤ ਹੈ ਉਹ ਵੀ ਔਸਤ 26 ਸੈਂਟ ਨਹੀਂ ਹੈ।
ਸਵੈ ਰੁਜ਼ਗਾਰ ਵਾਲਿਆਂ ਦੀ ਔਸਤ ਦੇਖਣ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਸਵੈ ਰੁਜ਼ਗਾਰ ਵਾਲਿਆਂ ਦੀ ਦੇਖੀ ਤਾਂ ਉਹਨਾਂ ਦੀ ਔਸਤ ਬਣਦੀ ਹੈ 13,280 ਰੁਪਈਏ। ਠੀਕ ਹੈ। 13,280 ਰੁਪਈਏ ਨਾਲ ਮਹੀਨਾ ਨਹੀਂ ਚੱਲ ਸਕਦਾ। ਮੈਂ ਨਹੀਂ ਕਹਿੰਦਾ ਕਿ ਤੁਸੀਂ ਲਗਜ਼ਰੀ ਜ਼ਿੰਦਗੀ ਜੀਣੀ ਹੈ। ਘਰ 'ਚ ਆਟਾ, ਘਰ 'ਚ ਰਾਸ਼ਨ, ਦਾਲ ਪੱਤਾ, ਚੁੱਲ੍ਹਾ ਚੌਂਕਾ, ਇੰਨੇ ਲਈ ਵੀ ਦੁੱਧ ਪੱਤੀ ਲੈਣ ਦੇ ਲਈ ਵੀ 14,000 ਘਰ ਪੂਰਾ ਨਹੀਂ ਹੁੰਦਾ। ਤੁਸੀਂ ਬਾਕੀ ਚੀਜ਼ਾਂ ਦਾ ਛੱਡੇ ਦਿਓ ਕਿ ਤੁਸੀਂ ਵਿਆਹ ਲਈ ਕੱਪੜੇ ਸਵਾਣੇ ਆ, ਕੁਛ ਹੋਰ ਲੈਣਾ, ਮੋਬਾਈਲ ਲੈਣਾ, ਜੇ ਲੈਣਾ ਉਹ ਲੈਣਾ। ਇਹ ਔਸਤ ਦੀ ਗੱਲ ਹੈ। ਰੁਜ਼ਗਾਰ ਵਾਲੇ ਔਸਤ ਦੀ ਦਰ 14,000। ਇਹਦੇ ਵਿੱਚ ਕਿੰਨੇ ਬੜੇ ਘਰਾਣੇ ਵੀ ਆਉਂਦੇ ਨੇ ਜਿਹੜੇ ਕਾਰੋਬਾਰੀ ਨੇ, ਬੜੇ ਦੁਕਾਨਦਾਰ ਵੀ ਉਹ ਵੀ ਵਿੱਚ ਆਉਂਦੇ ਨੇ, ਤੇ ਸਧਾਰਨ ਬੰਦਾ ਵੀ ਆਉਂਦਾ। ਉਹ ਤੋਂ ਬਾਅਦ ਆ ਜਾਓ ਨੌਕਰੀ, ਜਿਹੜਾ ਦਿਹਾੜੀ ਕਰਦਾ, ਲੇਬਰ ਹੈ। ਲੇਬਰ ਦੀ ਕਹਿੰਦੇ ਇੱਕ ਦਿਨ ਦੀ ਆਮਦਨ 418 ਰੁਪਈਏ ਹੈ। ਇੱਕ ਦਿਨ ਦੀ 418 ਰੁਪਈਏ ਹੈ, ਪਰ ਉਹਨੂੰ ਹਫ਼ਤੇ ਦੇ ਵਿੱਚ 48 ਘੰਟੇ ਹੀ ਕੰਮ ਮਿਲਦਾ। ਠੀਕ ਹੈ। ਤੇ 48 ਘੰਟਿਆਂ ਦੇ ਹਿਸਾਬ ਨਾਲ ਮੈਂ ਲਾ ਰਿਹਾ ਸੀ ਕਿ ਉਹਨੂੰ 20 ਦਿਨ ਜਾਂ 25 ਦਿਨ ਵੀ ਆਪਾਂ ਕਹਿ ਲਈਏ ਮਹੀਨੇ 'ਚ ਰੁਜ਼ਗਾਰ ਮਿਲ ਜਾਵੇ। ਜੇ ਵੈਸੇ ਮਿਲਦਾ ਨਹੀਂ, ਜੇ 25 ਦਿਨ ਵੀ ਰੁਜ਼ਗਾਰ ਮਿਲ ਜਾਵੇ ਤਾਂ ਵੀ ਉਹਦੀ ਔਸਤਨ 10,000 ਬਣਦੀ ਹੈ। 10,000 ਨਾਲ ਘਰ ਚੱਲੂ, 13,000 ਨਾਲ ਘਰ ਚੱਲੂ, 20,000 ਨਾਲ ਘਰ ਚੱਲੂ? ਨਹੀਂ ਚੱਲਦਾ ਅੱਜ ਦੀ ਮਹਿੰਗਾਈ ਦੀ ਦਰ 'ਚ। ਸੋ ਇਹ ਪਹਿਲੂ ਵੀ ਬਚਣ ਵਾਲਾ ਹੈ ਕਿ ਸਰਕਾਰੀ ਅੰਕੜੇ 3% ਵਾਲੇ, 5% ਵਾਲੇ ਇਹ ਦਿਖਾ ਕੇ ਕਿ ਜੀ ਬੇਰੁਜ਼ਗਾਰੀ ਹੈ ਨਹੀਂ ਗੀ, ਤੇ ਬੇਰੁਜ਼ਗਾਰੀ ਦਾ ਪੈਮਾਨਾ ਹੀ ਅਜਿਹਾ ਤੈਅ ਕਰ ਦਿਓ ਕਿ ਤੁਸੀਂ ਬੇਰੁਜ਼ਗਾਰੀ ਭੱਤਾ ਮੰਗਣ ਜੋਗੇ ਵੀ ਨਾ ਰਹੋ, ਤੇ ਔਸਤ ਐਵਰੇਜ ਅਮੀਰ ਤੇ ਗਰੀਬਾਂ ਦੀ ਮਿਲਾ ਕੇ ਇਹ ਦਿਖਾ ਦਿਓ ਕਿ ਲਓ ਜੀ ਇਹ ਬਾ ਕਮਾਲ ਹੈ। ਆਹ ਸਥਿਤੀ ਦੇ ਉੱਤੇ ਲਿਆ ਖੜਾ। ਹਲੇ ਆਪਾਂ 2-3 ਦਿਨ ਪਹਿਲਾਂ ਹੀ ਸ਼ਾਇਦ ਗੱਲ ਕਰ ਰਹੇ ਸੀ ਕਿ ਜਿਹੜਾ ਪਿੰਡ ਦਾ ਸਧਾਰਨ ਛੋਟਾ ਕਿਸਾਨ ਹੈ, ਉਹਦੀ ਪ੍ਰਤੀ ਦਿਨ ਦੀ ਐਵਰੇਜ ਕਮਾਈ 27 ਰੁਪਈਏ ਹੈ। ਉਹਦੀ 27 ਰੁਪਈਏ ਹੈ ਤਾਂ ਮਜ਼ਦੂਰ ਨੂੰ 418 ਨਹੀਂ ਮਿਲਦੇ। ਸਰਕਾਰੀ ਅੰਕੜੇ ਹੈ ਨਾ। ਸਹੀ ਹੈ, ਸਮਝਣ ਦੀ ਲੋੜ ਹੈ ਕਿ ਸਥਿਤੀ ਕੀ ਹੈ। ਇਹ ਕਹਿੰਦੇ ਜੀ ਅਸੀਂ ਗਰੀਬੀ ਰੇਖਾ ਚੋਂ ਲੋਕ ਕੱਢਤੇ। ਉਹ ਕਿਵੇਂ ਕੱਢਤੇ? ਉਹ ਕਹਿੰਦੇ ਜੀ ਜਿਹੜਾ 25-26 ਰੁਪਏ ਕਮਾਉਣ ਵਾਲਾ ਬੰਦਾ ਡੇਲੀ ਦੇ, ਉਹ ਗਰੀਬ ਨਹੀਂ ਹੈ। ਐਂ ਗਰੀਬੀ ਰੇਖਾ ਚੋਂ ਲੋਕ ਕੱਢਤੇ। ਜਿਹੜੇ ਪੈਮਾਨੇ ਸ਼ਰਮਾ ਜੀ ਬੇਰੁਜ਼ਗਾਰੀ ਮਾਪਣ ਦੇ ਨੇ, ਜਿਨ੍ਹਾਂ ਦੇ ਆਧਾਰ ਤੇ ਬੇਰੁਜ਼ਗਾਰ ਨਹੀਂ ਕਿਹਾ ਜਾ ਸਕਦਾ, ਉਸੇ ਦਰ ਦੇ, ਉਸੇ ਫੀਸਦੀ ਦੇ ਹਿਸਾਬ ਦੇ ਨਾਲ ਜਿਹੜੇ ਸਾਡੇ ਮੰਤਰੀ ਫਿਰਦੇ ਆ, ਇਹਨਾਂ ਦੀਆਂ ਸਹੂਲਤਾਂ ਤੇ ਇਹਨਾਂ ਦੀਆਂ ਤਨਖਾਹਾਂ ਤੈਅ ਕਰ ਦਿੱਤੀਆਂ ਜਾਣ। ਲੋਕਾਂ ਨੂੰ ਦੁੱਖ। ਪ੍ਰਵੀਨ ਜੀ, ਇਹ ਅਮੀਰ ਪਤਾ ਵੀ ਕਿਹਨੂੰ ਮੰਨਦੇ ਆ? ਜੇ ਤੁਹਾਡੇ ਘਰੇ ਪੱਖਾ ਲੱਗਿਆ ਤੁਸੀਂ ਅਮੀਰ ਹੋ। ਜੇ ਤੁਹਾਡੇ ਕੋਲ ਸਕੂਟਰ ਹੈਗਾ ਤੁਸੀਂ ਅਮੀਰ ਹੋ। ਅਮੀਰੀ ਦੇ ਪੈਮਾਨੇ ਇਹ ਤੈਅ ਕਰ ਲਏ ਇਹਨਾਂ ਨੇ। ਜੀ ਬਿਲਕੁਲ ਬਿਲਕੁਲ। ਤੁਹਾਨੂੰ ਗਰੀਬ ਨਹੀਂ ਮੰਨਦੇ ਫਿਰ। ਅਗਲੀ ਇੱਕ ਹੋਰ ਤਰਾਸਦੀ ਦੇ ਬਾਰੇ ਗੱਲ ਕਰੀਏ, ਜਿਹੜੀ ਬਹੁਤ ਭਿਆਨਕ ਹੈ, ਜਿਹੜਾ ਇੱਕ ਭਿਆਨਕ ਸੱਚ ਹੈ ਤੇ ਉਹਦੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਉਹਦੇ ਤੋਂ ਭੱਜ ਨਹੀਂ ਸਕਦੇ ਆਪਾਂ। 23 ਲੱਖ ਸਰਕਾਰੀ ਪੋਸਟਾਂ ਖਾਲੀ ਹੈ ਜੀ ਕਹਿੰਦੇ, ਪਰ ਜਿਹੜੇ ਭਰਤੀ ਪੇਪਰ ਹੈ ਉਹ ਲੀਕ ਹੋ ਰਹੇ ਨੇ। ਪ੍ਰਵੀਨ ਜੀ, ਅੰਕੜੇ ਕਹਿੰਦੇ ਆ ਕਿ ਜਿਹੜਾ 5ਵੀਂ ਜਮਾਤ ਪਾਸ ਹੈ ਜਾਂ ਜਿਹੜਾ 8ਵੀਂ ਜਮਾਤ ਤੱਕ ਪੜ੍ਹਿਆ, ਉਹਨਾਂ ਕੋਲ 12ਵੀਂ ਔਰ BA ਪਾਸ ਵਾਲਿਆਂ ਨਾਲੋਂ ਰੁਜ਼ਗਾਰ ਵੱਧ ਹੈ। ਠੀਕ ਹੈ ਜੀ। ਇਹ ਸਰਕਾਰੀ ਅੰਕੜੇ ਕਹਿੰਦੇ ਆ। 5ਵੀਂ ਪਾਸ ਵਾਲੇ 68% ਲੋਕ ਨੌਕਰੀ ਕਰ ਰਹੇ ਆ, ਕਹਿੰਦੇ ਰੁਜ਼ਗਾਰ ਹੈਗਾ ਉਹਨਾਂ ਕੋਲ। 8ਵੀਂ ਵਾਲਿਆਂ ਕੋਲ 60% ਕੋਲ ਰੁਜ਼ਗਾਰ ਹੈਗਾ। BA ਵਾਲਿਆਂ ਕੋਲ ਸਿਰਫ 57% ਕੋਲੇ ਰੁਜ਼ਗਾਰ ਹੈ। +2 ਵਾਲਿਆਂ ਕੋਲੇ 45% ਰੁਜ਼ਗਾਰ ਹੈ। ਹੁਣ ਇਹਦਾ ਮਤਲਬ ਇਹ ਕਿ ਸਰਕਾਰੀ ਅੰਕੜੇ ਦੱਸ ਕੇ ਇਹ ਕਹਿਣਾ ਚਾਹੁੰਦੇ ਆ ਕਿ ਪੜ੍ਹਨਾ ਛੱਡ ਦਿਓ, 8ਵੀਂ ਤੱਕ ਪੜ੍ਹੋ, ਇਹ ਤੋਂ ਗਾਹਾਂ ਨਾ ਪੜ੍ਹੋ। ਨਹੀਂ, ਇਹ ਅੰਕੜੇ ਸਰਕਾਰ ਚਾਹੇ ਇਸ ਤਰੀਕੇ ਨਾਲ ਦੱਸ ਰਹੀ ਹੈ, ਉਸ ਤਰੀਕੇ ਨਾਲ ਦੱਸ ਰਹੀ ਹੈ। ਇਹ ਅੰਕੜੇ ਇਹ ਕਹਿੰਦੇ ਨੇ ਕਿ ਸਰਕਾਰ ਪੜ੍ਹਿਆ ਲਿਖਿਆ ਨੂੰ ਨੌਕਰੀ ਨਹੀਂ ਦੇ ਪਾ ਰਹੀ। 5ਵੀਂ 8ਵੀਂ ਵਾਲਾ ਵਿਚਾਰਾ ਕਿਸੇ ਨਾ ਕੋਈ ਦਿਹਾੜੀ ਡੱਪਾ ਕੁਛ ਕਰ ਲੈਂਦਾ, ਤੇ ਸਾਡੇ ਪਿੰਡ ਵਾਲਾ ਜਵਾਕ ਵੀ ਜਿਹੜਾ ਜੀਨ ਦੀ ਪੈਂਟ ਪਾ ਕੇ ਕਿਸੇ ਬ੍ਰਾਂਡਡ ਟੀ-ਸ਼ਰਟ ਲੈ ਕੇ ਇੱਕ ਵਾਰ ਨਾ ਕਾਲਜ ਦੀ ਗੇੜੀ ਮਾਰਿਆ, ਉਹ ਫਿਰ ਖੇਤੀ ਵੀ ਨਹੀਂ ਕਰਦਾ। ਸਹੀ ਹੈ, ਉਹ ਅਸੀਂ ਭੁਗਤ ਭੋਗੀਆਂ। ਸੋ ਇਸ ਲਈ ਇਹ ਵੀ ਸਰਕਾਰ ਦਾ ਇੱਕ ਨਲਾਇਕ ਪੱਖ ਹੈ। ਦੂਸਰੇ ਪਾਸੇ ਜਿਹੜੀ ਤੁਸੀਂ ਭਰਤੀ ਦੀ ਗੱਲ ਕਰਦੇ ਹੋ, 23 ਲੱਖ ਕੇਂਦਰ ਤੋਂ ਲੈ ਕੇ ਸੂਬਿਆਂ ਦੇ ਵਿਭਾਗਾਂ ਦੇ ਵਿੱਚ ਖਾਲੀ ਪਏ ਨੇ। ਇਹ ਖਾਲੀ ਪੋਸਟਾਂ ਦੀ ਉਹ ਗੱਲ ਹੈ, ਨਵੇਂ ਰੁਜ਼ਗਾਰ ਦੀ ਗੱਲ ਨਹੀਂ ਗੀ। ਇਹ 23 ਲੱਖ ਸਰਕਾਰੀ ਪੋਸਟਾਂ ਕੇਂਦਰ ਤੋਂ ਲੈ ਕੇ ਵੱਖ ਵੱਖ ਸੂਬਿਆਂ 'ਚ ਭਾਰਤ 'ਚ ਖਾਲੀ ਪਈਆਂ ਨੇ ਜੀ। ਇਹ ਜੇ ਭਰਤੀ ਕਰਨੀਆਂ ਨੇ ਤਾਂ ਉਹਦੇ ਲਈ ਤੁਸੀਂ ਪੇਪਰ ਲਾਓਗੇ। ਪ੍ਰੀਖਿਆ ਪੇਪਰ, ਭਰਤੀ ਪੇਪਰ ਹੁੰਦਾ।
ਪੰਜਾਬ ਦਾ ਆਪਾਂ ਦ੍ਰਿਸ਼ ਦੇਖ ਰਹੇ ਹਾਂ ਕਿ ਪੰਜਾਬ 'ਚ ਬੇਰੁਜ਼ਗਾਰ ਡਾਕਟਰ ਨਰਸਾਂ ਲੰਬੇ ਸਮੇਂ ਤੋਂ ਹੜਤਾਲਾਂ ਕਰ ਰਹੇ ਨੇ ਤੇ ਉਹ ਵਿਚਾਰੇ ਹੜਤਾਲਾਂ ਕਰਦੇ ਹੀ ਰਹਿ ਜਾਂਦੇ ਨੇ ਤੇ ਉਹਨਾਂ ਦੀ ਉਮਰ ਲੰਘ ਜਾਂਦੀ। ਫਿਰ ਜਾਓ ਅਦਾਲਤਾਂ ਕੋਰਟਾਂ 'ਚ ਕਹਿੰਦੇ ਨਹੀਂ ਤੁਹਾਡੀ ਉਮਰ ਲੰਘ ਗਈ। ਹੁਣ ਆਹ ਜਿਹੜੇ 23 ਲੱਖ ਦੇ ਵਿੱਚੋਂ 10 ਲੱਖ ਦੇ ਕਰੀਬ ਕੇਂਦਰ ਦੀ ਪੋਸਟਾਂ ਨੇ, 9,64,000 ਕਰੀਬ ਤੇ ਬਾਕੀ ਮਤਲਬ 13 ਲੱਖ ਸੂਬਿਆਂ ਦੀਆਂ ਨੇ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਪਿਛਲੇ 6 ਸਾਲ 'ਚ ਦੇ ਵਿੱਚ ਹੀ 18 ਸੂਬਿਆਂ ਦੇ ਵਿੱਚ 60 ਭਰਤੀ ਪੇਪਰ ਲੀਕ ਹੋ ਗਏ। ਕੀ ਕਰੂਗਾ ਨੌਜਵਾਨ? ਮੈਂ ਕਹਿੰਦਾ ਉਹਦੇ ਵਿੱਚੋਂ ਅੱਧਿਆਂ ਨੇ ਵੀ ਜੇ ਉਹਦੀ ਲੀਕ ਪੇਪਰ ਦੀ ਵਰਤੋਂ ਕੀਤੀ ਹੋਵੇ ਉਹਨਾਂ ਤੇ ਕਾਰਵਾਈ ਹੋਵੇ, ਪਰ ਜਿਹੜੇ ਅੱਧੇ ਮਿਹਨਤ ਨਾਲ ਆਏ ਹੁੰਦੇ ਨੇ, ਪਿਛਲੇ ਦਿਨ ਮੈਡੀਕਲ ਵਿਦਿਆਰਥੀਆਂ ਨਾਲ ਜੋ ਹੋਇਆ ਬਿਲਕੁਲ ਜੀ ਆਪਾਂ ਸਾਰਿਆਂ ਨੇ ਦੇਖਿਆ ਨਾ। ਸੋ ਉਹਨਾਂ ਬੱਚਿਆਂ ਦਾ ਕੀ ਕਸੂਰ ਹੁੰਦਾ? ਜ਼ਿੰਦਗੀ ਖਿਲਵਾੜ ਹੁੰਦੀ ਹੈ। ਪੰਜਾਬ 'ਚ ਰਵੀ ਸਿੱਧੂ ਕਾਂਡ ਅਜੇ ਵੀ ਲੋਕਾਂ ਨੂੰ ਚੇਤੇ ਹੋਣਾ। ਚੇਤੇ ਆ, ਬਿਲਕੁਲ ਨਹੀਂ ਭੁੱਲਿਆ ਜੀ। ਹੁਣ ਤੁਸੀਂ ਅੰਦਾਜ਼ਾ ਲਾਓ ਜੀ, ਰਾਜਸਥਾਨ ਦੇ ਵਿੱਚ ਪਿਛਲੇ 6 ਸਾਲਾਂ 'ਚ 8 ਪੇਪਰ ਲੀਕ ਹੋਏ ਨੇ। ਅੱਛਾ। ਤੇ ਯੂਪੀ ਕਹਿੰਦਾ ਮੈਂ ਕਿਉਂ ਪਿੱਛੇ ਰਵਾਂ, 8 ਇੱਥੇ ਵੀ ਲੀਕ ਹੋਏ ਨੇ। ਮਹਾਰਾਸ਼ਟਰ ਦੇ 7 ਪੇਪਰ ਲੀਕ ਹੋਏ ਨੇ ਇਹਨਾਂ 6 ਸਾਲਾਂ 'ਚ ਜੀ। ਬਿਹਾਰ ਦੇ 6 ਪੇਪਰ ਲੀਕ ਹੋਏ ਨੇ। ਮੱਧ ਪ੍ਰਦੇਸ਼ ਤੇ ਗੁਜਰਾਤ 'ਚ 4-4 ਪੇਪਰ ਲੀਕ ਹੋਏ ਨੇ। ਇਸੇ ਤਰ੍ਹਾਂ ਹਰਿਆਣਾ, ਕਰਨਾਟਕਾ, ਉੜੀਸਾ, ਪੱਛਮੀ ਬੰਗਾਲ 3-3 ਪੇਪਰ ਲੀਕ ਹੋਏ ਨੇ। ਆ ਭਰਤੀ ਪ੍ਰਕਿਰਿਆ 'ਚ ਤਾਂ ਓਮ ਪ੍ਰਕਾਸ਼ ਚੌਟਾਲਾ ਤੱਕ ਅੰਦਰ ਰਹਿ ਲਿਆ। ਹਾਂਜੀ ਬਿਲਕੁਲ, ਆਪਾਂ ਦੇਖਿਆ ਹੈ ਨਾ। ਦਿੱਲੀ 2, ਮਣੀਪੁਰ, ਤੇਲੰਗਾਨਾ 2-2, ਹਿਮਾਚਲ, ਉੱਤਰਾਖੰਡ, ਝਾਰਖੰਡ, ਨਾਗਾਲੈਂਡ, ਅਸਾਮ 1-1 ਪੇਪਰ ਲੀਕ ਹੋਇਆ। ਚਲੋ ਹੁਣ ਦੂਏ ਪਾਸੇ ਨੂੰ ਆ ਜਾਓ, ਇਹਨੂੰ ਦੂਏ ਪੱਖ ਤੋਂ ਵੀ ਦੇਖਦੇ ਹਾਂ। ਸਾਲ 2021 'ਚ ਭਾਰਤ ਸਭ ਤੋਂ ਵੱਧ ਭਰਤੀ ਪੇਪਰ ਲੀਕ ਹੋਏ ਨੇ। 15 ਭਰਤੀ ਪੇਪਰ ਲੀਕ ਹੋਏ ਨੇ ਸਾਲ 2021 ਦੇ ਵਿੱਚ। ਠੀਕ ਹੈ। ਸਰਕਾਰ ਕਿਹਦੀ ਸੀ? ਹਾਂਜੀ। ਉਹ ਤੋਂ ਬਾਅਦ 2022 'ਚ 12 ਭਰਤੀ ਪੇਪਰ ਲੀਕ ਹੋਏ ਨੇ। ਉਹ ਤੋਂ ਬਾਅਦ 2023 ਦੇ ਵਿੱਚ 11 ਭਰਤੀ ਪੇਪਰ ਲੀਕ ਹੋਏ ਨੇ ਤੇ 2024 ਦਾ ਜੇ 1 ਮਹੀਨਾ ਪੂਰਾ ਪਿਆ ਹੁਣ ਤੱਕ ਵੀ 7 ਪੇਪਰ ਲੀਕ ਹੋ ਚੁੱਕੇ ਨੇ। ਜੀ ਆਹ ਸਰਕਾਰ ਦੀ ਸਥਿਤੀ ਹੈ ਜਨਾਬ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਥਕ ਮਾਮਲਿਆਂ ਦੀ। ਪੰਥਕ ਮਾਮਲਿਆਂ ਦੇ ਵਿੱਚ ਜੋ ਵਾਪਰ ਰਿਹਾ ਉਹਦੇ ਬਾਰੇ ਆਪਾਂ ਲਗਾਤਾਰ ਕਈ ਮਹੀਨਿਆਂ ਤੋਂ, ਕਈ ਹਫ਼ਤਿਆਂ ਤੋਂ ਗੱਲਬਾਤ ਕਰ ਹੀ ਰਹੇ ਹਾਂ। ਪਰ ਇਸੇ ਦਰਮਿਆਨ ਕੁਛ ਟ੍ਰੋਲਿੰਗ ਵੀ ਹੋ ਰਹੀ ਹੈ, ਕੁਛ ਖਾਸ ਸ਼ਖਸੀਅਤਾਂ ਦੀ, ਤੇ ਕੁਛ ਦੇ ਜਿਹੜੇ ਬਿਆਨ ਨੇ ਉਹਨਾਂ ਨੂੰ ਜ਼ਿਆਦਾ ਤੋੜ ਮੋੜ ਕੇ ਤੇ ਜਾਂ ਫਿਰ ਉਹਨਾਂ ਦੇ ਬਿਆਨਾਂ ਤੋਂ ਬਾਅਦ ਉਹਨਾਂ ਦੇ ਵਿਰੁੱਧ ਬਿਆਨ ਦਾਗੇ ਜਾ ਰਹੇ ਨੇ। ਅਖੀਰ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ SGPC ਦੇ ਪ੍ਰਧਾਨ ਸਾਹਿਬ ਨੇ, ਧਾਮੀ ਸਾਹਿਬ, ਉਹਨਾਂ ਨੂੰ ਤਾੜਨਾ ਕਰਨੀ ਪਈ ਹੈ। ਉਹ ਕਹਿੰਦੇ ਕਿ ਤਾੜਨਾ ਦੇ ਵਿੱਚ ਉਹ ਕਹਿ ਰਹੇ ਨੇ ਕਿ ਸਿੰਘ ਸਾਹਿਬਾਨ ਨੂੰ ਤੁਸੀਂ ਨਸੀਹਤਾਂ ਨਾ ਦਿਓ ਜੀ। ਦੇਖੋ, ਇੱਕ ਤਾਂ ਜਦੋਂ 2 ਤਰੀਕ ਦੀ ਬੈਠਕ ਸੱਦੀ ਗਈ ਸੀ ਉਸ ਸਮੇਂ ਵੀ ਇਹ ਅਪੀਲ ਦਲੀਲ ਸਾਹਮਣੇ ਆਈ ਸੀ ਕਿ ਵੀ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਕਰਨ ਤੋਂ ਗੁਰੇਜ਼ ਕਰਿਓ, ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਿਓ। ਇੱਕ ਪਾਸੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਉਹਨਾਂ ਦੀ ਨਸੀਹਤ। ਦੂਏ ਪਾਸੇ ਸੁਖਬੀਰ ਬਾਦਲ ਹੋਰਾਂ ਦਾ ਸੋਸ਼ਲ ਮੀਡੀਆ ਤੇ ਇੱਕ ਪੋਸਟ। ਇਹ ਦੋ ਚੀਜ਼ਾਂ ਧਿਆਨ ਮੰਗਦੀਆਂ ਨੇ। ਜੀ ਜੀ। ਸੁਖਬੀਰ ਸਿੰਘ ਬਾਦਲ ਜਿਸ ਦਿਨ ਨਿਮਾਣੇ ਸਿੱਖ ਬਣ ਕੇ ਗਏ ਸੀ ਉਸ ਦਿਨ ਤੋਂ ਲੈ ਕੇ ਅਸਤੀਫੇ ਤੱਕ ਜੋ ਵਿਵਹਾਰ ਅਕਾਲੀ ਲੀਡਰਾਂ ਨੇ ਦਿਖਾਇਆ, ਜੋ ਅਕਾਲੀ ਵਰਕਰਾਂ, ਉਹਨਾਂ ਸਮਰਥਕਾਂ ਨੇ ਸੁਖਬੀਰ ਬਾਦਲ ਨੂੰ ਬੜਾ ਕਰਨ ਦੇ ਲਈ ਜਾਂ ਉਹਨਾਂ ਪ੍ਰਤੀ ਆਪਣੀ ਨਿਸ਼ਠਾ ਭਗਤੀ ਦਿਖਾਉਣ ਦੇ ਲਈ ਪ੍ਰਗਟਾਇਆ, ਉਹਦੇ ਨਾਲ ਅਕਾਲ ਤਖਤ ਸਾਹਿਬ ਨੂੰ, ਪੰਥਕ ਮਰਿਆਦਾ ਨੂੰ, ਇਹਨਾਂ ਰੁਤਬਿਆਂ ਤੇ ਬੈਠੇ ਜਥੇਦਾਰ ਸਾਹਿਬ ਦੇ ਹਵਾਲੇ ਢਾਹ-ਤਲ ਪਹੁੰਚੀ ਆ। ਸੋ ਅੱਜ ਸੁਖਬੀਰ ਬਾਦਲ ਦੀ ਪੋਸਟ ਕਾਬਲੇ ਤਾਰੀਫ ਹੈ। ਜੀ ਜੀ। ਉਹਨਾਂ ਨੇ ਬੜੇ ਮਤਲਬ ਕਿ ਇੱਕ ਮਹੀਨ ਤਰੀਕੇ ਨਾਲ, ਬੜੇ ਇੱਕ ਕਾਬਲ ਤਰੀਕੇ ਨਾਲ ਕਹਿਤੀ ਕਿ ਵੀ ਸੋਸ਼ਲ ਮੀਡੀਆ ਤੇ ਜਥੇਦਾਰ ਸਾਹਿਬ ਬਾਰੇ ਕੁਝ ਨਾ ਕਹੋ। ਉਹਨਾਂ ਨੇ ਹਵਾਲਾ ਦਿੱਤਾ, ਠੀਕ ਹੈ ਜੀ, ਕਿ ਜੀ ਜਿਹੜੇ ਸੋਸ਼ਲ ਮੀਡੀਆ ਤੇ ਕੁਝ ਸ਼ਰਾਰਤੀ ਤੱਤਵ ਸੋਸ਼ਲ ਮੀਡੀਆ ਦੇ ਰਾਹੀਂ ਕੁਝ ਗਲਤ ਅਨਸਰ, ਕੁਝ ਨਕਲੀ ID ਬਣਾ ਕੇ ਸਿੰਘ ਸਾਹਿਬਾਨ ਬਾਰੇ, ਜਥੇਦਾਰ ਸਾਹਿਬ ਬਾਰੇ, ਇਸ ਫੈਸਲੇ ਬਾਰੇ ਕੁਝ ਟਿੱਪਣੀਆਂ, ਕੁਝ ਕੋੜੇ ਬੋਲ, ਕੁਝ ਮੰਦੇ ਬੋਲ ਰਹੇ ਨੇ, ਇਹ ਕੋਈ ਨਾ ਬੋਲੇ ਜਾਣ, ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ। ਠੀਕ ਹੈ ਜੀ। ਉਹ ਆਪਣੇ ਕਹਾਵਤ ਹੈ ਨਾ ਕਿ ਧੀਏ ਨੀ ਤੂੰ ਗੱਲ ਸੁਣ, ਨੂੰਹੇ ਨੀ ਤੂੰ ਕੰਨ ਕਰ। ਮਤਲਬ ਇਹ ਅਸਲ 'ਚ ਸੁਖਬੀਰ ਬਾਦਲ ਨੇ ਆਪਣੇ ਵਰਕਰਾਂ, ਸਮਰਥਕਾਂ ਨੂੰ ਵੀ ਇੱਕ ਤਰ੍ਹਾਂ ਦਾ ਸੁਨੇਹਾ ਦਿੱਤਾ ਟੇਢੇ ਰੂਪ 'ਚ ਕਿ ਭਾਈ ਹੁਣ 2 ਤਰੀਕ ਤੱਕ ਟਿਕ ਜਾਓ, ਨਾ ਕੁਝ ਬੋਲਿਓ ਅਜਿਹਾ, ਉਹਦਾ ਨੁਕਸਾਨ ਮੈਨੂੰ ਇਹ ਝੱਲਣਾ ਪੈਣਾ। ਸਹੀ ਹੈ। ਇਸ ਲਈ ਇਸ ਨੁਕਤੇ ਤੋਂ ਵੀ ਫੜਨ ਦੀ ਲੋੜ ਹੈ। ਦੂਸਰੇ ਪਾਸੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਨਸੀਹਤ ਬਿਲਕੁਲ ਦਰੁਸਤ ਹੈ। ਜੀ ਜੀ। ਧਾਮੀ ਸਾਹਿਬ ਨੇ ਵੀ ਸਿੰਘ ਸਾਹਿਬਾਨ ਨੂੰ, ਜਥੇਦਾਰ ਸਾਹਿਬਾਨ ਨੂੰ ਤੁਸੀਂ ਸਲਾਹਾਂ ਨਾ ਦਿਓ, ਤੁਸੀਂ ਨਸੀਹਤਾਂ ਨਾ ਦਿਓ, ਤੁਸੀਂ ਫੈਸਲੇ ਨਾ ਕਰੋ। ਦੇਖੋ, ਆਪਾਂ ਪਹਿਲੇ ਦਿਨ ਤੋਂ ਇਸ ਮਸਲੇ ਤੇ ਚਰਚਾ ਕਰਦੇ ਆ ਰਹੇ
ਆਪਾਂ ਚਰਚਾ ਕੀ ਕਰਦੇ ਹਾਂ ਕਿ ਸਿੰਘ ਸਾਹਿਬਾਨ ਨੇ ਆਹ ਗੱਲ ਕਹੀ ਹੈ, ਇਹਦੇ ਆਹ ਮਾਇਨੇ ਬਣਦੇ ਨੇ, ਅਕਾਲੀ ਦਲ ਨੇ ਆਹ ਚਿੱਠੀ ਦਿੱਤੀ ਹੈ, ਆਹ ਸ਼ਬਦ ਵਰਤੇ ਨੇ, ਉਹਦੀ ਆਹ ਅਰਥ ਬਣਦੇ ਨੇ। ਆਪਾਂ ਉਹਨਾਂ ਭਾਵ ਅਰਥਾਂ ਨੂੰ ਲੈ ਕੇ ਸਥਿਤੀ ਤੇ ਚਰਚਾ ਕਰਦੇ ਹਾਂ। ਪਰ ਕੁਝ ਵਿਦਵਾਨ, ਕੁਝ ਅਖੌਤੀ ਵਿਦਵਾਨ, ਕੁਝ ਬੁੱਧੀਜੀਵੀ, ਕੁਝ ਅਖੌਤੀ ਬੁੱਧੀਜੀਵੀ, ਹੈਨਾ, ਤੇ ਕੁਝ ਮਤਲਬ ਕਿ ਮੀਡੀਆ ਕਰਮੀ ਸਾਡੇ, ਉਹ ਫੈਸਲੇ ਵਾਲੀ ਸਥਿਤੀ ਜਿਹਨੇ, ਜਿਵੇਂ ਸਿੰਘ ਸਾਹਿਬਾਨ ਤੋਂ ਪਹਿਲਾਂ ਉਹਨਾਂ ਨੇ ਨਹੀਂ ਤਨਖਾਹ ਲਾ ਦੇਣੀ। ਸਹੀ, ਬਿਲਕੁਲ ਸਹੀ। ਉਹਨਾਂ ਨੇ ਫੈਸਲਾ ਉਹ ਦੱਸਦੇ ਨੇ, ਜਿਵੇਂ ਪਾਕਿਸਤਾਨ ਨਾਲ ਜਦੋਂ ਬਾਰਡਰ ਤੇ ਕੋਈ ਤਣਾਅ ਵਾਲਾ ਮਾਹੌਲ ਹੁੰਦਾ ਨਾ, ਹਾਂਜੀ, ਸਾਡਾ ਸੋ ਕਾल्ड नेशनल मीडिया वो कहने लगेंगे पाकिस्तान के इस तरफ से हमला करना चाहिए, इस घाटी से चढ़ जाना चाहिए, फौजियों को इधर से आना चाहिए। मतलब मैं एक दिन किया, मैं कहा भी इन्हां सारियां दे एक दिन ना ਬਾਰਡਰ ਵਾਲੇ ਪਿੰਡਾਂ ਤੇ ਕੋਠੇ ਦੇ ਮੰਜਾ ਢਾ ਦਿਓ, ਇੱਕ ਦਿਨ ਸੌ ਕੇ ਦਿਖਾ ਦੇਣੇ। ਸਹੀ ਗੱਲ ਹੈ, ਸਹੀ, ਬਿਲਕੁਲ। ਉਸੇ ਤਰ੍ਹਾਂ ਆ ਹੁਣ ਜਿਹੜੇ ਸੋ ਕਾल्ड ਸਾਡੇ ਲੀਡਰ, ਪੱਤਰਕਾਰ, ਮੀਡੀਆ ਕਰਮੀ ਫੈਸਲਾ ਸੁਣਾ ਰਹੇ ਨਾ, ਇਹ ਤਰੀਕਾ ਗਲਤ ਹੈ। ਚਾਹੇ ਉਹ ਮਤਲਬ ਕਿਸੇ ਵੀ ਰੂਪ ਦੇ ਵਿੱਚ ਸਿੰਘ ਸਾਹਿਬਾਨ ਜਾਂ ਧਾਮੀ ਸਾਹਿਬ ਹੋਰਾਂ ਨੇ ਤਾਂ ਉਹਨਾਂ ਨੂੰ ਵੀ ਤਾੜਨਾ ਕੀਤੀ ਹੈ, ਜਿਹੜੇ ਚਿੱਠੀਆਂ ਦੇ ਕੇ ਆ ਕੇ ਸਲਾਹ ਦੇ ਰਹੇ ਨੇ। ਠੀਕ ਗੱਲ ਹੈ ਕਿ ਧਾਮੀ ਸਾਹਿਬ ਆਪ ਭੁੰਦੜ ਨਾਲ ਜਾ ਕੇ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤਾਂ ਕਰਦੇ ਰਹੇ ਨੇ, ਉਹ ਵੀ ਗੱਲਬਾਤ ਬਿਲਕੁਲ। ਹਾਂ, ਇਹ ਵੀ ਕੋਈ ਲੁਕਿਆ ਨਹੀਂ ਹੈ। ਪਰ ਹੁਣ ਉਹ ਨਸੀਹਤਾਂ ਸਾਰਿਆਂ ਨੂੰ ਦੇ ਰਹੇ ਨੇ, ਕਹਿੰਦੇ ਵੀ ਤੁਸੀਂ ਐਂ ਜਥੇਦਾਰ। ਹਾਂ, ਇਹ ਬਿਲਕੁਲ ਸਹੀ ਹੈ ਕਿ ਸਿੰਘ ਸਾਹਿਬਾਨ ਦੇ ਇਸ ਰੁਤਬੇ ਦੇ ਨਾਤੇ, ਇਸ ਅਹੁਦੇ ਦੇ ਨਾਤੇ ਉਹਨਾਂ ਤੇ ਸਵਾਲ ਫਿਲਹਾਲ ਖੜਾ ਕਰਨਾ ਗਲਤ ਹੈ। 2 ਤਰੀਕ ਦਾ ਉਹਨਾਂ ਦਾ ਆਇਆ ਹੋਇਆ ਫੈਸਲਾ ਤੈਅ ਕਰ ਦੂਗਾ ਕਿ ਜਥੇਦਾਰ ਸਾਹਿਬਾਨ ਨੇ ਜਥੇਦਾਰੀ ਨਿਭਾਈ ਹੈ ਕਿ ਨਹੀਂ, ਉਹ ਉਸ ਤੋਂ ਬਾਅਦ ਦੇਖਾਂਗੇ। ਉਹ ਸਿੱਖ ਸੰਗਤ ਫੈਸਲਾ ਕਰੇਗੀ ਨਾ। ਜੀ। ਇਸ ਲਈ ਇਹ ਬਿਲਕੁਲ ਦਰੁਸਤ ਹੈ ਕਿ ਇਸ ਸਮੇਂ ਸਾਰੀਆਂ ਧਿਰਾਂ ਨੂੰ ਇਸ ਪਹਿਲੂ ਤੋਂ ਬਚਣਾ ਚਾਹੀਦਾ, ਕਿਉਂਕਿ ਜਿਉਂ-ਜਿਉਂ 2 ਤਰੀਕ ਨੇੜੇ ਆ ਰਹੀ ਆ, ਤਣਾਅ ਤਾਂ ਵੱਧ ਰਿਹਾ। ਜੀ। ਔਰ ਅੱਜ ਭਾਰਤ ਦੇ ਵਿੱਚ ਮਤਲਬ 30 ਤਰੀਕ ਹੋ ਗਈ ਆ, ਤੇ ਵਿਚਾਲੇ ਇੱਕ ਦਿਨ ਬਚਿਆ ਹੁਣ। ਹਾਂਜੀ। ਸੋ 2 ਤਰੀਕ ਨੂੰ ਦੇ ਹਵਾਲੇ ਨਾਲ, ਪੰਥ ਦੇ ਹਵਾਲੇ ਨਾਲ, ਪੰਥਕ ਮਰਿਆਦਾ ਦੇ ਹਵਾਲੇ ਨਾਲ, ਸਿੱਖ ਰਾਜਨੀਤੀ ਦੇ ਹਵਾਲੇ ਨਾਲ, ਤੇ ਸ਼੍ਰੋਮਣੀ ਕਮੇਟੀ ਦੇ ਭਵਿੱਖ ਦੇ ਹਵਾਲੇ ਨਾਲ ਇਤਿਹਾਸਕ ਫੈਸਲਾ ਹੋਣਾ, ਉਹਦੇ ਤੇ ਨਜ਼ਰ ਰੱਖਣ ਦੀ ਲੋੜ। ਜੀ, ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ। ਕਿਸਾਨ ਆਗੂ ਡੱਲੇਵਾਲ ਕਹਿੰਦੇ ਹਸਪਤਾਲ ਦੇ ਵਿੱਚੋਂ ਰਿਹਾ, ਜੇਲ੍ਹਾਂ ਦੇ ਵਿੱਚੋਂ ਰਿਹਾ ਹੁੰਦੇ ਤਾਂ ਲੋਕ ਸੁਣੇ ਸੀ, ਕਿ ਹਸਪਤਾਲ ਦੇ ਵਿੱਚੋਂ ਰਿਹਾ ਕੀਤੇ ਗਏ। ਬਿਲਕੁਲ ਜੀ, ਇਹ ਕਮਾਲ ਹੈ ਕਿ ਗੱਲ ਹੈ ਕਿ ਜਿਹੜੇ ਹਸਪਤਾਲ ਚੋਂ ਕਹਿੰਦੇ ਹੁੰਦੇ ਸੀ ਕਿ ਮਰੀਜ਼ ਤੰਦਰੁਸਤ ਹੋ ਕੇ ਛੁੱਟੀ ਮਿਲੀ, ਉਹਨਾਂ ਹਸਪਤਾਲਾਂ ਚੋਂ ਹੁਣ ਅਖਬਾਰਾਂ, ਸੁਰਖੀਆਂ, ਟੈਲੀਵਿਜ਼ਨ ਦੀਆਂ ਖਬਰਾਂ ਇਹ ਬਣ ਰਹੀਆਂ ਕਿ ਹਸਪਤਾਲ ਚੋਂ ਬੰਦਾ ਰਿਹਾ ਹੋਇਆ। ਹੁਣ ਡੱਲੇਵਾਲ ਸਾਹਿਬ ਹੋਰਾਂ ਨੂੰ ਸਿਹਤ ਦੇ ਫਿਕਰ ਦੇ ਹਵਾਲੇ ਨਾਲ ਪੰਜਾਬ ਪੁਲਿਸ ਚੱਕ ਕੇ ਲੈ ਗਈ ਸੀ ਕਿ ਉਹਨਾਂ ਦੀ ਸਿਹਤ ਦਾ ਫਿਕਰ ਹੈ। ਪਰ ਉਹ ਅਜੇ ਮਰਨ ਵਰਤ ਤੇ ਬੈਠੇ ਨਹੀਂ ਸੀ, ਸਵੇਰ ਨੂੰ ਬੈਠਣਾ ਸੀ। ਤੇ ਜੇ ਉਹਨਾਂ ਦੀ ਸਿਹਤ ਦਾ ਫਿਕਰ ਸੀ, ਹੁਣ ਫਿਕਰ ਖਤਮ ਹੋ ਗਿਆ। ਹੁਣ ਤਾਂ 2-3 ਦਿਨਾਂ ਤੋਂ ਕੁਝ ਖਾ ਪੀ ਨਹੀਂ ਰਹੇ ਸੀ ਇਹਨਾਂ ਦੀ ਕਸਟਡੀ 'ਚ। ਸਿਹਤ ਦਾ ਫਿਕਰ ਹੁਣ ਸੀ ਕਿ ਉਦਣ ਸੀ? ਚਲੋ, ਮੈਂ ਕਹਿੰਦਾ ਹੋ ਸਕਦਾ ਕਿ ਕਿਸਾਨੀ ਮਸਲਾ ਹੱਲ ਹੋ ਗਿਆ ਹੋਵੇ। ਕੀ ਨਾਲ ਇਹ ਖਬਰ ਆਈ ਕਿ ਸਰਕਾਰ ਨੇ ਕਿਸਾਨ ਦਾ ਕੋਈ ਮਸਲਾ ਹੱਲ ਕਰਤਾ, ਕਿਸਾਨ ਜਥੇਬੰਦੀਆਂ ਦਾ ਕੋਈ ਮਸਲਾ ਹੱਲ ਕਰਤਾ, ਦਿੱਲੀ ਸਰਕਾਰ ਨੂੰ ਕੋਈ ਸੁਨੇਹਾ ਭੇਜਤਾ। ਨਾ ਤਾਂ ਪ੍ਰਵੀਨ ਜੀ ਕਿਸਾਨ ਦਾ ਮਸਲਾ ਹੱਲ ਹੋਇਆ, ਨਾ ਕਿਸਾਨੀ ਮੰਗਾਂ ਪ੍ਰਵਾਨ ਹੋਈਆਂ, ਨਾ ਮੁੱਖ ਮੰਤਰੀ ਸਾਹਿਬ ਦਾ ਇਸ ਨੂੰ ਲੈ ਕੇ ਕੋਈ ਬਿਆਨ ਆਇਆ, ਨਾ ਸਿਹਤ ਦੇ ਹਵਾਲੇ ਨਾਲ ਹੁਣ ਕੋਈ ਮਸਲਾ ਖਤਮ ਹੋ ਗਿਆ। ਫਿਰ ਰਿਹਾਈ ਕਾਹਦੀ ਗੱਲ ਦੀ ਹੋ ਗਈ? ਪਹਿਲਾਂ ਚੱਕਣਾ ਗਲਤ ਸੀ, ਹੁਣ ਛੱਡਣ ਦੇ ਢੰਗ ਤਰੀਕੇ ਤੇ ਸਵਾਲ ਹੈ। ਫਿਰ ਲੋਕ ਤਾਂ ਚਰਚਾ ਕਰਨਗੇ ਹੀ ਨਾ ਕਿ ਬਾਈ ਸਾਰਾ ਕੁਝ ਅਮਨ ਅਰੋੜੇ ਦੀ ਜਿਹੜੀ ਯਾਤਰਾ ਸੀ ਉਹ 'ਚ ਰੰਗ 'ਚ ਭੰਗ ਪਾਉਣ ਦੀ ਕੋਸ਼ਿਸ਼ ਤਾਂ ਨਹੀਂ ਸੀ। ਫਿਕਸ ਮੈਚ ਤਾਂ ਨਹੀਂ, ਇਹ ਫਿਕਸ ਮੈਚ ਤਾਂ ਨਹੀਂ ਸੀ, ਇਹ ਸਵਾਲ ਹੋਣ ਲੱਗੇ। ਪਰ ਡੱਲੇਵਾਲ ਹੋਰਾਂ ਨੇ ਹਸਪਤਾਲ ਤੋਂ ਬਾਹਰ ਆ ਕੇ ਜਿਹੜਾ ਸਵਾਲ ਖੜਾ ਕੀਤਾ ਉਹ ਗੌਰ ਮੰਗਦਾ। ਠੀਕ ਹੈ ਜੀ। ਉਹ ਕਹਿੰਦੇ ਵੀ ਪਹਿਲਾਂ ਤਾਂ ਇਹ ਸਪਸ਼ਟ ਹੈ ਕਿ ਮੇਰਾ ਨਾ ਕੋਈ ਬੀਪੀ ਚੈੱਕ ਹੋਇਆ ਅੰਦਰ, ਨਾ ਕੋਈ ਸ਼ੂਗਰ ਚੈੱਕ ਹੋਈ। ਬਾਹਰ ਫਿਰ ਕਿਵੇਂ ਗੱਲਾਂ ਕਰੀਏ, ਮੇਰਾ ਸ਼ੂਗਰ ਘਟ ਗਿਆ, ਮੇਰਾ ਲੈਵਲ ਘਟ ਗਿਆ, ਮੇਰਾ ਬੀਪੀ ਵੱਧ ਗਿਆ, ਘਟ ਗਿਆ। ਉਹ ਕਹਿੰਦੇ ਮੈਂ ਨਾ ਕਿਸੇ ਨੂੰ ਟੈਸਟ ਕਰਨ ਦਿੱਤਾ, ਨਾ ਕਰਾਉਣ ਦਿੱਤਾ, ਨਾ ਮੇਰਾ ਕੋਈ ਟੈਸਟ ਹੋਇਆ। ਹਾਂ, ਕਹਿੰਦੇ ਮੈਂ ਮੇਰੇ ਨਾਲ ਜਿਹੜੇ ਹੋਰ ਮਰੀਜ਼ ਸੀ ਉਹ ਬਜ਼ੁਰਗ ਮਤਲਬ ਵਿਚਾਰੇ ਜ਼ਰੂਰ ਔਖੇ ਹੋਏ। ਉਹ ਕਹਿੰਦੇ ਜਿਹੜੇ ਵਾਰਡ 'ਚ ਮੈਨੂੰ ਰੱਖਿਆ ਗਿਆ, ਐਮਰਜੈਂਸੀ ਵਾਰਡ 'ਚ, ਉੱਥੇ ਮੋਬਾਈਲ ਲਿਜਾਣ ਦੀ ਇਜਾਜ਼ਤ ਨਾ ਨਰਸਾਂ ਨੂੰ ਸੀ, ਨਾ ਡਾਕਟਰਾਂ ਨੂੰ ਸੀ, ਨਾ ਹੋਰ ਮਰੀਜ਼ਾਂ ਨੂੰ ਸੀ। ਕਹਿੰਦੇ ਕਿ ਸਾਰੇ ਸੁੱਕਣੇ ਢੰਗ ਤੇ। ਮੈਨੂੰ ਕਹਿੰਦੇ ਜੀ ਤੁਹਾਡੀ ਸਿਹਤ ਦਾ ਫਿਕਰ ਹੈ ਇਸ ਲਈ ਚੱਕ ਕੇ ਲਿਆਏ ਨੇ, ਤੇ ਮੈਨੂੰ ਮੇਰੇ ਪਰਿਵਾਰ ਨਾਲ ਗੱਲ ਤੱਕ ਨਹੀਂ ਕਰਨ ਦੇ। ਫਿਰ ਸਿਹਤ ਵਾਲਾ ਮਸਲਾ ਕਿੱਥੋਂ? ਇਹਦਾ ਮਤਲਬ ਰਾਜਨੀਤਿਕ। ਡੱਲੇਵਾਲ ਕਹਿੰਦੇ ਕਿ ਸਾਡਾ ਮਸਲਾ ਫਸਿਆ ਕੇਂਦਰ ਨਾਲ,
ਪੰਜਾਬ ਸਰਕਾਰ ਨੇ ਸਹਿਯੋਗ ਤਾਂ ਕੀ ਕਰਨਾ ਸੀ, ਇਸ ਭੂਮਿਕਾ 'ਚ ਆ ਗਿਆ। ਇਸੇ ਲਈ 1 ਤਰੀਕ ਦਾ ਮੁੱਖ ਮੰਤਰੀ ਦੇ ਘਿਰਾਓ ਦਾ ਐਲਾਨ ਕੀਤਾ ਹੋਇਆ। ਪਰ ਹੁਣ ਉਹ ਫੈਸਲਾ ਮਤਲਬ ਅੱਜ ਮੀਟਿੰਗ ਹੋਏਗੀ ਖਨੌਰੀ, ਤੇ ਉਹਦੇ ਪਰ ਅੱਜ ਫੈਸਲਾ ਹੋਏਗਾ, ਕਿਉਂਕਿ ਦੇਰ ਰਾਤ ਕੱਲ ਜਦੋਂ ਬਾਹਰ ਆਏ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਮੈਂ ਹਾਰ ਨਹੀਂ ਪਾਉਣੀ, ਮੈਂ ਮੀਡੀਆ ਨਾਲ ਗੱਲ ਕਰਨੀ ਆ, ਤੇ ਖਨੌਰੀ ਨੂੰ ਰਵਾਨਗੀ ਪਾਤੀ। ਸੋ ਸਵੇਰੇ ਖਨੌਰੀ ਦੇ ਵਿੱਚ ਦੁਬਾਰਾ ਮੀਟਿੰਗ ਕਰਕੇ ਕੀ ਫੈਸਲਾ ਦੇਖਣ ਵਾਲੀ ਗੱਲ ਆ। ਸੋ ਮੈਂ ਤਾਂ ਪਹਿਲਾਂ ਹੀ ਸਵਾਲ ਖੜੇ ਕਰ ਰਿਹਾ ਕਿ ਇੱਕ ਪਾਸੇ ਉਸੇ ਦਿਨ ਸ਼ੰਭੂ ਬਾਰਡਰ ਤੇ ਹਰਿਆਣਾ ਪੁਲਿਸ ਐਕਟਿਵ ਦਿਖਦੀ ਹੈ, ਉਸੇ ਦਿਨ ਖਨੌਰੀ ਤੇ ਪੰਜਾਬ ਪੁਲਿਸ ਐਕਟਿਵ, ਦੋਏ ਪੁਲਿਸ ਐਕਟਿਵ ਹੋਣ ਦਾ ਮਤਲਬ ਕਿਤੇ ਗੁੱਡੀਆਂ ਪਟੋਲਿਆਂ ਨੂੰ ਦਿੱਲੀ ਵਾਲੀਆਂ ਹੱਥਾਂ ਨਾਲ ਤਾਂ ਨਹੀਂ ਖਿਲਾਇਆ ਜਾ ਰਿਹਾ, ਉਹਨਾਂ ਤਾਂ ਨਹੀਂ ਖਿਲਾਇਆ ਜਾ ਰਿਹਾ। ਇਸ ਸਵਾਲ ਵੱਡਾ ਖੜਾ। ਤੇ ਇੱਧਰ ਇਸ ਖੇਲ ਦੇ ਵਿੱਚ ਸਾਡੇ ਵਾਲੇ ਲਾਣੇਦਾਰ ਨੇ ਆਪਣੀ ਤਾਂ ਨਹੀਂ ਚਲਾ ਲਈ ਕਿ ਲੈ ਵੀ ਡੱਲੇਵਾਲ ਸਾਹਿਬ ਤੁਹਾਡੀਆਂ ਖਬਰਾਂ ਲਵਾ ਦਿੰਦੇ ਆ ਬੜੀਆਂ, ਤੇ ਇੱਧਰ ਅਮਨ ਅਰੋੜੇ ਦੀਆਂ ਖਬਰਾਂ ਥੱਲੇ ਰਹਿ ਜਾਣਗੀਆਂ। ਕਿੰਨੇ ਹੀ ਚਰਚੇ ਸ਼ੁਰੂ ਹੋ ਗਏ। ਸੋ ਜਾਂ ਤਾਂ ਡੱਲੇਵਾਲ ਸਾਹਿਬ ਕਹਿੰਦੇ ਕਿ ਹੁਣ ਮੈਂ ਨਹੀਂ ਜਾਂਦਾ ਭਾਈ, ਹੁਣ ਤਾਂ ਇੱਥੋਂ ਮੰਗਾ ਮਨਾ ਕੇ ਜਾਊਂਗਾ, ਮੈਂ ਤਾਂ ਇੱਥੇ ਮੰਜਾ ਡਾਲਿਆ, ਹੁਣ ਉਹ ਬਾਹਰ ਨਾ ਆਉਂਦੇ। ਹਾਂਜੀ ਬਿਲਕੁਲ ਆ ਕੇ ਸੀ ਉੱਥੇ ਬਹਿ ਜਾਂਦੇ। ਅਜੇ ਵੀ ਸਵੇਰ ਨੂੰ ਖਨੌਰੀ ਪਹੁੰਚ ਗਏ ਨੇ ਤੇ ਅੱਜ ਸਵੇਰ ਚੜ੍ਹ ਗਈ ਆ, ਹੁਣ ਦੇਖਦੇ ਹਾਂ ਉੱਥੇ ਕੀ ਫੈਸਲਾ ਹੁੰਦਾ। ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਜਾਂਦੇ ਜਾਂਦੇ ਇੱਕ ਅਹਿਮ ਜਾਣਕਾਰੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਦੇ ਚੱਲੀਏ। ਉਹ ਇਹ ਕਿ ਪੰਜਾਬੀ ਰੇਡੀਓ ਐਸਏ ਦਾ ਜਿਹੜਾ ਇੰਟਰਨੈਟ ਰੇਡੀਓ ਸੈੱਟ ਹੈ, ਉਹਨੂੰ ਤੁਸੀਂ 2 ਦਸੰਬਰ ਤੱਕ ਪੂਰੇ ਅਮਰੀਕਾ ਭਰ ਦੇ ਵਿੱਚੋਂ ਕਿਤੋਂ ਵੀ ਆਰਡਰ ਕਰਦੇ ਹੋ ਤਾਂ ਉਹਦੇ ਤੇ ਤੁਹਾਨੂੰ ਕੋਈ ਸ਼ਿਪਿੰਗ ਚਾਰਜਸ ਨਹੀਂ ਪੈਣਗੇ, ਉਹ ਬਿਲਕੁਲ ਫ੍ਰੀ ਹੈ। ਤੁਸੀਂ ਸਿਰਫ ਰੇਡੀਓ ਦੀ ਜਿਹੜੀ ਕੀਮਤ ਆ ਉਹ ਅਦਾ ਕਰਨੀ ਹੈ। ਸ਼ਿਪਿੰਗ ਚਾਰਜਸ ਜਿਹੜੇ ਕਿ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਈ ਵਾਰੀ ਵੱਧ ਵੀ ਪੈਂਦੇ ਨੇ ਭਾਰ ਦੇ ਹਿਸਾਬ ਦੇ ਨਾਲ ਜਾਂ ਦੂਰੀ ਦੇ ਹਿਸਾਬ ਦੇ ਨਾਲ, ਤਾਂ ਉਹ ਹੁਣ ਤੁਹਾਨੂੰ ਪੇ ਕਰਨ ਦੀ ਕੋਈ ਲੋੜ ਨਹੀਂ। 2 ਦਸੰਬਰ ਤੱਕ ਤੁਸੀਂ ਰੇਡੀਓ ਇੰਟਰਨੈਟ ਰੇਡੀਓ ਸੈੱਟ ਜਿਹੜਾ ਬੁੱਕ ਕਰ ਸਕਦੇ ਹੋ। 468-272 5200 ਸਟੂਡੀਓ ਦਾ ਨੰਬਰ ਹੈ। ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।